ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਬਾਪੂ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਆਪਣਾ ਤਰਸ ਵਰਤਿਆ, ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਗੁਰੂ ਕੀ ਹਜ਼ੂਰੀ ਦੇ ਵਿੱਚ ਥੋੜੇ ਜਿਹੇ ਆਪਾਂ ਸਰੀਰ ਬੈਠੇ ਆ। ਬੇਅੰਤ ਸੰਗਤਾਂ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ 'ਚ ਜੁੜੀਆਂ ਨੇ, ਜੁੜ ਰਹੀਆਂ ਨੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਜੀ ਆਇਆਂ ਆਖਦਾ ਔਰ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਮੇਰੀ ਬੇਨਤੀ ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬੜੀ ਪਿਆਰੀ ਗੱਲ ਏ, ਕਹਿੰਦੇ ਪਰਮੇਸ਼ਰ ਕੱਲਾ ਉਸ ਜਗ੍ਹਾ ਤੇ ਨਹੀਂ ਜਿੱਥੇ ਤੂੰ ਪ੍ਰਾਰਥਨਾ ਕਰਦਾ, ਜਿੱਥੇ ਤੂੰ ਅਰਦਾਸ ਕਰਦਾ। ਅਸੀਂ ਗੁਰੂ ਘਰ ਵਿੱਚ ਅਰਦਾਸ ਕੀਤੀ ਆ ਕੇ ਸਮਝਿਆ ਜੀ ਗੁਰੂ ਰਾਮਦਾਸ ਬਸ ਇੱਥੇ ਬੈਠੇ ਨੇ, ਬਾਬਾ ਦੀਪ ਸਿੰਘ ਇੱਥੇ ਬੈਠੇ ਨੇ। ਘਰ ਦੇ ਵਿੱਚ ਕੋਈ ਪੂਜਾ ਸਥਾਨ ਬਣਾਇਆ, ਕਮਰਾ ਬਣਾਇਆ ਜੁੜਨ ਵਾਲਾ, ਬਸ ਪਿਤਾ ਜੀ ਉੱਥੇ ਬੈਠੇ ਨੇ। ਇਦਾਂ ਨਹੀਂ, ਬੜੇ ਪਿਆਰੇ ਬੋਲ ਨੇ, ਧਿਆਨ ਨਾਲ ਸੁਣਿਓ। ਕਹਿੰਦੇ ਪਰਮੇਸ਼ਰ ਸਿਰਫ ਉੱਥੇ ਨਹੀਂ ਜਿੱਥੇ ਤੂੰ ਬਹਿ ਕੇ ਪ੍ਰਾਰਥਨਾ ਕਰਦਾ ਹੈ, ਪਰਮੇਸ਼ਰ ਉੱਥੇ ਵੀ ਮੌਜੂਦ ਨੇ ਜਿੱਥੇ ਬਹਿ ਕੇ ਤੂੰ ਪਾਪ ਕਰਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਿਸੇ ਦੇ ਨਾਲ ਤੂੰ ਹੇਰਾ ਫੇਰੀ ਕਰਨ ਲੱਗਾ ਨਾ, ਉੱਥੇ ਵੀ ਤੇ ਉਹ ਬੈਠੇ ਹੋਏ ਨੇ। ਕਿਸੇ ਦੇ ਨਾਲ ਵਧੀਕੀ ਕਰਨ ਲੱਗਾ, ਉੱਥੇ ਵੀ ਤੇ ਉਹ ਬੈਠੇ ਹੋਏ ਨੇ। ਕਿਸੇ ਪਰਾਏ ਤਨ ਵੱਲ ਤੂੰ ਨਿਗਾਹ ਰੱਖੀ ਬੈਠਾ, ਉਸ ਜਗ੍ਹਾ ਤੇ ਵੀ ਉਹ ਮੌਜੂਦ ਨੇ। ਪਰਾਇਆ ਧਨ ਆਪਣੀ ਜੇਬ 'ਚ ਪਾਉਣ ਲੱਗਾ, ਗੁਰੂ ਰਾਮਦਾਸ ਤੇ ਉੱਥੇ ਵੀ ਬੈਠੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬਸ ਪਿਤਾ ਜੀ ਨੂੰ ਹਰ ਵੇਲੇ ਆਪਣੇ ਨੇੜੇ ਮਹਿਸੂਸ ਕਰੀਏ। ਮੈਂ ਕੀਰਤਨ ਕਰਨੇ ਆ, ਮੇਰੇ ਅੰਦਰ ਬੈਠੇ ਹੋ ਕਰ ਰਹੇ ਨੇ, ਤੁਸੀਂ ਕੀਰਤਨ ਸੁਣ ਰਹੇ, ਤੁਹਾਡੇ ਅੰਦਰ ਬੈਠੇ ਹੋ ਕੀਰਤਨ ਸੁਣ ਵੀ ਰਹੇ ਨੇ। ਬਸ ਆਹ ਚੀਜ਼ ਦੀ ਫੀਲਿੰਗ ਆਪਣੇ ਅੰਦਰ ਲਿਆਈਏ। ਜਦੋਂ ਆਹ ਚੀਜ਼ ਦੀ ਫੀਲਿੰਗ ਆਪਣੇ ਅੰਦਰ ਲਿਆਵਾਂਗੇ ਨਾ, ਫਿਰ ਪਿਆਰਿਓ ਕਿਸੇ ਗੱਲ ਦੀ ਟੈਨਸ਼ਨ ਰਹੇਗੀ ਹੀ ਕੋਈ ਨਹੀਂ। ਫਿਰ ਤੇ ਹਰ ਜਗ੍ਹਾ ਦੇ ਉੱਤੇ ਬਾਹਾਂ ਮਾਰਦੇ ਜਾਵਾਂਗੇ। ਕਿਉਂ ਬਾਹਾਂ ਮਾਰਦੇ ਜਾਵਾਂਗੇ? ਕਿਉਂਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਜੀ, ਮੇਰੇ ਬਾਬਾ ਦੀਪ ਸਿੰਘ ਜੀ, ਗੁਰੂ ਰਾਮਦਾਸ ਜੀ, ਜਿੱਥੇ ਅਸੀਂ ਬਹਿ ਕੇ ਪ੍ਰਾਰਥਨਾ ਕਰਦੇ ਕੱਲੇ ਉੱਥੇ ਨਹੀਂ, ਜਿੱਥੇ ਅਸੀਂ ਵਿਚਰ ਰਹੇ ਹਾਂ, ਕਣ ਕਣ ਦੇ ਵਿੱਚ, ਜ਼ਰਰੇ ਜ਼ਰਰੇ ਵਿੱਚ ਉਹ ਮੌਜੂਦ ਨੇ, ਪੱਤੇ ਪੱਤੇ ਦੇ ਵਿੱਚ ਉਹ ਵਸ ਰਹੇ ਨੇ। ਜਿੱਥੇ ਬਹਿ ਕੇ ਅਸੀਂ ਹੇਰਾ ਫੇਰੀਆਂ ਕਰਦੇ ਹਾਂ, ਪਾਪ ਕਰਦੇ ਹਾਂ, ਦੂਜਿਆਂ ਨਾਲ ਵਧੀਕੀਆਂ ਕਰਦੇ, ਉੱਥੇ ਵੀ ਉਹ ਮੌਜੂਦ ਨੇ। ਬਸ ਆਹ ਚੀਜ਼ ਦਾ ਗਿਆਨ ਲੈਣ ਵਾਸਤੇ ਅਸੀਂ ਰੋਜ਼ਾਨਾ ਸੰਗਤ ਦੇ ਵਿੱਚ ਜੁੜਦੇ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸੇ ਲਈ ਤੇ ਮੈਂ ਰੋਜ਼ਾਨਾ ਬੇਨਤੀ ਕਰਦਾ, ਜੋ ਮਰਜ਼ੀ ਹੋ ਜੇ, ਇਹ ਕਥਾ ਕੀਰਤਨ ਦੀ ਆਪਣੀ ਰੁਟੀਨ ਟੁੱਟਣ ਨਾ ਦੇਣਾ। ਜੋ ਮਰਜ਼ੀ ਹੋ ਜੇ, ਘਰ ਵਿੱਚ ਰਿਸ਼ਤੇਦਾਰ ਆ ਗਏ ਨਾ, ਵੱਜ ਗਏ ਨੇ 3, ਉਹਨਾਂ ਨੂੰ ਵੀ ਕਹੋ ਜੀ ਘੰਟਾ ਬਹਿ ਕੇ ਮੇਰੇ ਨਾਲ ਕੀਰਤਨ ਸੁਣੋ। 4 ਵਜੇ ਤੋਂ ਬਾਅਦ ਤੁਹਾਡੇ ਨਾਲ ਦੁੱਖ ਸੁੱਖ ਫਰੋਲ ਲਾਂਗੇ। ਫਿਰ ਸਤਿਗੁਰੂ ਵੀ ਕਹਿਣਗੇ ਹਾਂ ਤੂੰ ਮੇਰੇ ਕੰਮ ਨੂੰ ਅਹਿਮੀਅਤ ਦੇ ਰਿਹਾ, ਮੇਰੇ ਕੰਮ ਨੂੰ ਪਿੱਛੇ ਨਹੀਂ ਪਾਇਆ ਹੋਇਆ, ਤੇ ਤੂੰ ਮੇਰੇ ਕੰਮ ਨੂੰ ਅਹਿਮੀਅਤ ਦੇਣੀ ਸ਼ੁਰੂ ਕਰਤੀ ਤੇ ਤੇਰਾ ਕੰਮ ਮੈਂ ਕੋਈ ਰੋਕਣ ਨਹੀਂ ਦੇਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਉਦੈ ਕਿਸੇ ਦਾ ਵੀ ਅਚਾਨਕ ਨਹੀਂ ਹੁੰਦਾ। ਉਦੈ ਦਾ ਮਤਲਬ ਕੋਈ ਪ੍ਰਗਟ ਹੋ ਗਿਆ, ਕਿਸੇ ਦਾ ਨਾਮ ਬਣ ਗਿਆ, ਕਿਸੇ ਦੀ ਸੋਭਾ ਹੋ ਗਈ। ਕਹਿੰਦੇ ਉਦੈ ਕਿਸੇ ਦਾ ਵੀ ਅਚਾਨਕ ਨਹੀਂ ਹੁੰਦਾ। ਸੂਰਜ ਵੀ ਹੌਲੀ ਹੌਲੀ ਨਿਕਲਦਾ ਹੈ ਤੇ ਉੱਪਰ ਉੱਠਦਾ ਹੈ। ਸੂਰਜ ਵੀ ਜਦੋਂ ਚੜ੍ਹਦਾ ਹੈ ਨਾ, ਕਦੀ ਚੜ੍ਹਦਾ ਸੂਰਜ ਤੁਸੀਂ ਵੇਖੋ, ਇੱਕਦਮ ਨਹੀਂ ਚੜ੍ਹ ਜਾਂਦਾ, ਹੌਲੀ ਹੌਲੀ ਚੜ੍ਹਦਾ ਤੇ ਫਿਰ ਉੱਪਰ ਉੱਠਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਬਸ ਆਹ ਚੀਜ਼ ਪਤਾ ਕੀ ਗਿਆਨ ਦਿੰਦੀ ਹੈ? ਧੀਰਜ ਤੇ ਤਪੱਸਿਆ ਜਿਹਦੇ ਅੰਦਰ ਹੈ ਨਾ, ਧੀਰਜ। ਹੁਣ ਸੂਰਜ ਇੱਕਦਮ ਤੇ ਨਿਕਲਿਆ ਨਹੀਂ, ਸੂਰਜ ਹੌਲੀ ਹੌਲੀ ਨਿਕਲਦਾ ਫਿਰ ਉੱਪਰ ਉੱਠਦਾ ਹੈ। ਬਸ ਪਿਆਰਿਆ, ਜੇ ਤੇਰੇ ਅੰਦਰ ਧੀਰਜ ਹੈ ਨਾ,
ਤੇ ਤਪੱਸਿਆ ਤੇ ਫਿਰ ਸੰਸਾਰ ਦਾ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਤੇਰੀ ਚੜ੍ਹਦੀ ਕਲਾ ਵਿੱਚ ਰੁਕਾਵਟ ਪਾ ਜਾਵੇ। ਜੇ ਤੇਰੇ ਅੰਦਰ ਧੀਰਜ ਹੈ ਨਾ, ਤੇਰੇ ਅੰਦਰ ਤਪੱਸਿਆ ਹੈ, ਤੇ ਫਿਰ ਤੂੰ ਸੰਸਾਰ ਨੂੰ ਅੱਜ ਨਹੀਂ ਤੇ ਕੱਲ ਪ੍ਰਕਾਸ਼ਿਤ ਕਰੇਗਾ ਹੀ ਕਰੇਗਾ। ਬਸ ਹੌਸਲਾ ਰੱਖ, ਧੀਰਜ ਨਾਲ ਚੱਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਾਲੇ ਨਹੀਂ ਪੈਣਾ ਕਿ ਮੈਂ ਹੁਣੇ ਕੋਈ ਕੰਮ ਕੀਤਾ ਹੁਣੇ ਰਿਜ਼ਲਟ ਮਿਲਦੇ ਆ, ਟਾਈਮ ਲੱਗ ਜਾਂਦੇ ਨੇ ਕਈ ਵਾਰੀ। ਹਾਂਜੀ, ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਸ ਤਪੱਸਿਆ ਨਾ ਛੱਡੋ, ਧੀਰਜ ਨਾ ਛੱਡੋ, ਅੰਮ੍ਰਿਤ ਵੇਲਾ ਨਾ ਛੱਡੋ। ਗੁਰੂ ਰਾਮਦਾਸ ਬਾਪੂ ਦੇ ਚਰਨਾਂ ਨਾਲ ਕਨੈਕਟੀਵਿਟੀ ਜਿੰਨੀ ਬਣਦੀ ਨਾ ਬਣਾਈ ਚੱਲੋ। ਜਿੰਨਾ ਨਾਤਾ ਜੋੜ ਸਕਦੇ ਹੋ ਨਾ ਬਸ ਜੋੜਦੇ ਜਾਓ। ਫਿਰ ਅੱਜ ਜੇ ਤੇਰਾ ਨਾਮ ਨਹੀਂ ਵੀ ਹੈ ਨਾ, ਜੇ ਤੈਨੂੰ ਕੋਈ ਜਾਣਦਾ ਵੀ ਨਹੀਂ, ਇੱਕ ਸਮਾਂ ਇਹੋ ਜਿਹਾ ਆਏਗਾ, ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਣ ਨਿਵਾਏ। ਸਾਰਾ ਸੰਸਾਰ ਤੇਰੇ ਅੱਗੇ ਆ ਕੇ ਝੁਕ ਜਾਏਗਾ। ਅਸਲੀਅਤ ਵਿੱਚ ਤੇਰੇ ਅੱਗੇ ਨਹੀਂ ਝੁਕਿਆ, ਜਿਹੜੀ ਤੂੰ ਕਮਾਈ ਕਰਦਾ, ਕਮਾਈ ਅੱਗੇ ਸਭ ਨੂੰ ਝੁਕਣਾ ਪੈ ਜਾਣਾ ਹੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਅਗਲੀ ਜੀ। ਇਹ ਵੀ ਬੜੀ ਜ਼ਿੰਦਗੀ ਦੇ ਵਿੱਚ ਕੰਮ ਆਏਗੀ। ਲੋਕਾਂ ਨੂੰ ਸਫਾਈਆਂ ਦੇਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰਿਆ ਕਰੋ। ਮੰਨ ਲਓ ਜੇ ਕਿਸੇ ਨੇ ਤੁਹਾਡੇ ਉੱਤੇ ਕੋਈ ਇਲਜ਼ਾਮ ਲਾਤਾ, ਤੁਸੀਂ ਬਿਲਕੁਲ ਸਹੀ ਹੋ, ਤੁਹਾਡੇ 'ਚੋਂ ਪ੍ਰੋਬਲਮ ਹੈ ਹੀ ਨਹੀਂ। ਕਦੀ ਵੀ ਲੋਕਾਂ ਨੂੰ ਸਫਾਈਆਂ ਦੇਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ, ਕਿਉਂਕਿ ਲੋਕ ਉਹੋ ਹੀ ਸੁਣਦੇ ਨੇ ਜੋ ਉਹ ਸੁਣਨਾ ਚਾਹੁੰਦੇ ਨੇ। ਕਈ ਸਾਡੇ ਨਾਲ ਬਹਿਸ ਕਰਨਗੇ, ਜੀ ਇਹ ਗੁਰਬਾਣੀ ਵਿੱਚ ਆਹ ਲਿਖਿਆ, ਇਹਦਾ ਅਰਥ ਤੇ ਇਦਾਂ ਬਣਦਾ। ਮੈਂ ਪਹਿਲੇ ਹੀ ਸਮਝ ਜਾਣਾ ਕਿ ਇਹ ਬੰਦਾ ਜਿਹਨੇ 15-20 ਮਿੰਟ ਨਾ ਸਾਡੇ ਖਰਾਬ ਕਰਨੇ ਨੇ, ਕਿਉਂਕਿ ਇਹਨੇ ਆਪਣੇ ਮਾਈਂਡ ਮੁਤਾਬਕ ਜਵਾਬ ਸੋਚਿਆ ਹੋਇਆ। ਮੈਂ ਜੇ 10 ਜਵਾਬ ਵੀ ਦੇ ਦਿਆਂਗਾ ਨਾ, ਇਹਦੀ ਤਸੱਲੀ ਨਹੀਂ ਹੋਣੀ, ਤਸੱਲੀ ਹੋਣੀ ਨਹੀਂ। ਇੱਕ ਮੈਂ ਗੱਲ ਕਰਾਂਗਾ, ਇਹਨੇ 2 ਅੱਗੋਂ ਸੁਣਾ ਦੇਣੀਆਂ, 2 ਕਰਾਂਗੇ, 2 ਤੋਂ ਬਾਅਦ 4 ਦਲੀਲਾਂ ਹੋਰ ਦੇ ਦੇਗਾ। ਅਸੀਂ ਬਸ ਇਹੋ ਹੀ ਕਹਿ ਦੇਣੇ। ਜਦੋਂ 2-3 ਮਿੰਟ ਬੀਤਦੇ ਨਾ, ਪਿਆਰਿਆ ਤੂੰ ਸਹੀ ਹੈ, ਮੈਂ ਹੀ ਗਲਤ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਤੂੰ ਠੀਕ ਹੈ, ਮੈਂ ਗਲਤ। ਜੋ ਤੂੰ ਕਹਿ ਰਿਹਾ ਨਾ ਬਸ ਉਹੀ ਠੀਕ ਹੈ। ਇਹਦੇ ਨਾਲ ਹੁੰਦਾ ਪਤਾ ਕੀ ਹੈ, ਕਿੰਨੇ ਤੇਰੇ ਅਜਾਇਆਂ ਜਾਣ ਵਾਲੇ ਸਵਾਸ ਬਚ ਜਾਂਦੇ ਨੇ, ਕਿੰਨਾ ਤੇਰਾ ਵਿਅਰਥ ਜਾਣ ਵਾਲਾ ਸਮਾਂ ਉਹਦਾ ਬਚਾਅ ਹੋ ਜਾਂਦਾ ਹੈ। ਤੇ ਬਸ ਇੱਕ ਦਲੀਲ ਦਿਓ, ਇੱਕ ਤੋਂ ਬਾਅਦ ਦੂਜਾ, 4 ਦਲੀਲਾਂ ਦੇਵੇ, ਫਿਰ ਸਮਾਂ ਵੇਸਟ ਹੀ ਹੈ। ਕਿਉਂਕਿ ਲੋਕ ਸੁਣਦੇ ਉਹੀ ਚੀਜ਼ ਨੇ ਜਿਹੜੀ ਉਹ ਸੁਣਨਾ ਚਾਹੁੰਦੇ ਨੇ। ਹਾਂਜੀ, ਇਸ ਕਰਕੇ ਲੋਕਾਂ ਨੂੰ ਸਫਾਈਆਂ ਦੇਣ ਵਿੱਚ ਕਦੀ ਵੀ ਆਪਣਾ ਸਮਾਂ ਬਰਬਾਦ ਨਾ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਮੈਂ ਕਹਿੰਦਾ ਏਡੀ ਕਮਾਲ ਦੀ, ਜਦੋਂ ਮੈਂ ਪੜ੍ਹੀ ਮੈਂ ਹਿਲ ਗਿਆ। ਕਹਿੰਦੇ ਕਰਮਾਂ ਦਾ ਫਲ ਹੈ ਨਾ, ਕਰਮਾਂ ਦਾ ਫਲ ਜੋ ਵੀ ਅਸੀਂ ਬੀਜਦੇ ਹਾਂ, ਅੱਜ ਜੋ ਮੈਂ 1 ਸੈਕਿੰਡ ਪਹਿਲੇ ਵੀ ਕੀਤਾ ਨਾ, ਇਹਦਾ ਫਲ ਵੀ ਮੈਨੂੰ ਮਿਲਣਾ ਹੈ। ਕਰਮਾਂ ਦਾ ਫਲ ਕਹਿੰਦੇ ਬੰਦੇ ਨੂੰ ਇਸ ਤਰ੍ਹਾਂ ਲੱਭ ਲੈਂਦਾ ਜਿਵੇਂ ਹਜ਼ਾਰਾਂ ਗਾਵਾਂ ਦੇ ਵਿੱਚ ਬਛੜਾ ਆਪਣੀ ਮਾਂ ਨੂੰ ਲੱਭ ਲੈਂਦਾ। ਗਾਵਾਂ ਹਜ਼ਾਰਾਂ ਹੀ ਨੇ, ਪਰ ਬਛੜੇ ਨੂੰ ਪਤਾ ਲੱਗ ਜਾਂਦਾ ਫਲਾਣੀ ਮੇਰੀ ਮਾਂ ਹੈ। ਬਸ ਕਰਮਾਂ ਦਾ ਫਲ ਵੀ ਪਿਆਰਿਓ ਬੰਦੇ ਨੂੰ ਇਸੇ ਤਰ੍ਹਾਂ ਲੱਭ ਲੈਂਦਾ ਜਿਵੇਂ ਹਜ਼ਾਰਾਂ ਗਾਵਾਂ ਦੇ ਵਿੱਚ ਬਛੜਾ ਆਪਣੀ ਮਾਂ ਨੂੰ ਲੱਭਦਾ ਹੈ। ਇਸ ਕਰਕੇ ਮੇਰੀ ਬੇਨਤੀ, ਹਰ ਕਰਮ ਬੀਜਣ ਵਿੱਚ ਸਾਵਧਾਨ ਹੋਈਏ, ਹਰ ਕਰਮ ਕਰਨ ਵਿੱਚ ਸਾਵਧਾਨ ਹੋਈਏ, ਕਿਉਂਕਿ ਜੋ ਮੈਂ ਬੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੇ ਵਰਜਣਾ, ਜਿਹੜੀ ਚੀਜ਼ ਮੈਂ ਬੀਜ ਰਿਹਾ ਨਾ, ਇਹੋ ਹੀ ਵੱਢਣੀ ਪੈਣੀ ਮੈਨੂੰ, ਅੱਜ ਨਹੀਂ ਤੇ ਕੱਲ। ਦੂਜਿਆਂ ਨੂੰ ਦੋਸ਼ ਦੇਣ ਦਾ ਫਾਇਦਾ ਨਹੀਂ। ਜੇ ਅੱਜ ਕੋਈ ਨੂੰ ਆਪਣੀ ਸੱਸ ਦੀ ਇੱਜ਼ਤ ਨਹੀਂ ਨਾ ਕਰਦੀ, ਮਤ ਖਿਆਲ ਕਰੇ ਕੱਲ ਨੂੰ ਜਦੋਂ ਉਹਨੇ ਸੱਸ ਬਣਨਾ, ਨੂੰ ਨੇ ਇੱਜ਼ਤ ਕਰਨੀ। ਕਰਮਾਂ ਦਾ ਫਲ ਤੇ ਆਉਣਾ ਹੀ ਹੈ, ਆਉਣਾ ਹੈ। ਜੇ ਕੋਈ ਸੱਸ ਆਪਣੀ ਨੂੰਹ ਨੂੰ ਧੀ ਨਹੀਂ ਸਮਝਦੀ ਤੇ ਪਿਆਰਿਓ ਲੇਖੇ ਤੇ ਇੱਥੇ ਦੇਣੇ ਪੈਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹੋ ਜੀ ਸਿਚੁਏਸ਼ਨ ਬਣ ਜਾਣੀ, ਧੀ ਨੇ ਮਾਂ ਦੀ ਇੱਜ਼ਤ ਕਰਨੀ ਬੰਦ ਕਰ ਦੇਣੀ। ਹਾਂਜੀ, ਜੋ ਮੈਂ ਕੀਆ ਸੋ ਮੈਂ ਪਾਇਆ। ਜੇ ਅੱਜ ਅਸੀਂ ਆਪਣੇ ਮਾਪਿਆਂ ਦੀ ਇੱਜ਼ਤ ਨਹੀਂ ਨਾ ਕਰਦੇ, ਜਦੋਂ ਅਸੀਂ ਮਾਪੇ ਬਣਨਾ ਨਾ, ਸਾਡੀ ਔਲਾਦ ਵੀ ਸਾਡੀ ਕਦਰ ਨਹੀਂ ਕਰੇਗੀ। ਮੇਰੀ ਬੇਨਤੀ ਹੈ, ਹਰ ਕਰਮ ਨੂੰ ਕਰਨ ਵਿੱਚ ਸਾਵਧਾਨ ਹੋਈਏ, ਹਰ ਕਰਮ ਨੂੰ ਕਰਨ ਵਿੱਚ। ਅੱਜ ਜੇ ਅਸੀਂ ਆਪਣੇ ਅਧਿਆਪਕ ਦੀ ਗੱਲ ਨਹੀਂ ਨਾ ਸੁਣਦੇ, ਟੀਚਰ ਦੀ ਗੱਲ ਨਹੀਂ ਸੁਣਦੇ, ਬੱਚੇ ਵੀ ਬੈਠੇ ਨੇ ਇੱਥੇ,
ਅਕੈਡਮੀ ਦੇ ਵਿਦਿਆਰਥੀ ਵੀ ਬੈਠੇ ਨੇ। ਜੇ ਅੱਜ ਅਸੀਂ ਆਪਣੇ ਪਿਆਰੇ ਅਧਿਆਪਕ ਦੀ ਗੱਲ ਸੁਣ ਕੇ ਉਸ ਮੁਤਾਬਕ ਜੋ ਸਿਲੇਬਸ ਦੇ ਰਹੇ ਅਸੀਂ ਰਿਹਰਸਲ ਨਹੀਂ ਕਰਦੇ, ਅਭਿਆਸ ਨਹੀਂ ਕਰਦੇ, ਸਕੂਲ ਦੀ ਪੜ੍ਹਾਈ ਨਹੀਂ ਕਰਦੇ, ਕਾਲਜ ਦੀ ਪੜ੍ਹਾਈ ਉਦਾਂ ਨਹੀਂ ਕਰਦੇ, ਤੇ ਮਤ ਖਿਆਲ ਕਰਨਾ ਆਉਣ ਵਾਲੇ ਸਮੇਂ 'ਚ ਤੁਹਾਡੀ ਵੀ ਕੋਈ ਗੱਲ ਮੰਨੇਗਾ, ਕਦੀ ਨਹੀਂ ਤੁਹਾਡੀ ਕੋਈ ਗੱਲ ਮੰਨੀ ਜਾਏਗੀ। ਲੋਕ ਇਹੋ ਹੀ ਕਹਿਣਗੇ ਤੇ ਨਕੰਮੇ ਨੇ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਇਹਨਾਂ ਨੂੰ ਤੇ ਮੌਕੇ ਵੀ ਮਿਲੇ ਪਰ ਮੌਕੇ ਸਾਂਭ ਨਹੀਂ ਸਕੇ। ਫਿਰ ਤੇ ਲੇਬਲ ਆ ਲੱਗ ਜਾਏਗਾ ਸਾਡੇ ਮੱਥੇ ਦੇ ਉੱਤੇ ਪੱਕਾ ਹੀ, ਕਿਉਂਕਿ ਜੋ ਮੈਂ ਬੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਬੀਜ ਕੇ ਆਇਆ ਨਾ ਵੱਢਣਾ ਤੇ ਮੈਨੂੰ ਉਹੋ ਹੀ ਪੈਣਾ ਹੈ, ਉਹੋ ਹੀ। ਜੇ ਮਾਪਿਆਂ ਦਾ ਸਤਿਕਾਰ ਕਰਾਂਗੇ, ਕੱਲ ਨੂੰ ਜਦੋਂ ਅਸੀਂ ਮਾਪੇ ਬਣਨਾ ਬੱਚੇ ਸਾਡੀ ਰਿਸਪੈਕਟ ਕਰਨਗੇ। ਜੇ ਅੱਜ ਅਸੀਂ ਆਪਣੇ ਅਧਿਆਪਕ ਦਾ ਸਤਿਕਾਰ ਕਰਾਂਗੇ, ਦੁਨੀਆ ਕੱਲ ਨੂੰ ਸਾਡੀ ਵੀ ਕਦਰ ਕਰੇਗੀ। ਆਪਣੇ ਗੁਰੂ ਦਾ ਸਤਿਕਾਰ ਕਰਾਂਗੇ, ਗੁਰੂ ਪਿਤਾ ਗੁਰੂ ਰਾਮਦਾਸ ਦਾ ਸਤਿਕਾਰ ਕਰਾਂਗੇ, 10 ਗੁਣਾ ਵਧਾ ਕੇ ਦੁਨੀਆ ਸਾਡਾ ਸਨਮਾਨ ਕਰੇਗੀ। ਕਿਉਂਕਿ ਜੋ ਮੈਂ ਕੀਆ, ਭੁੱਲਿਓ ਨਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਿਉਂਕਿ ਕਰਮਾਂ ਦਾ ਫਲ ਬੰਦੇ ਨੂੰ ਉਦਾਂ ਹੀ ਲੱਭ ਲੈਂਦਾ ਹੈ, ਜਿਵੇਂ ਹਜ਼ਾਰਾਂ ਗਾਵਾਂ ਦੇ ਵਿੱਚ ਬਛੜਾ ਆਪਣੀ ਮਾਂ ਨੂੰ ਲੱਭਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿਆਣੇ ਤੋਂ ਵੀ, ਇੰਦੌਰ ਤੋਂ ਵੀ, ਅਲੀਗੜ੍ਹ ਤੋਂ ਵੀ, ਕਿਤੋਂ ਇੱਕ ਸਰੀਰ ਕਿਤੋਂ ਦੋ ਨੇ, ਕਿਉਂਕਿ ਇਹ ਬੁੱਧ ਵੀਰਵਾਰ ਦੀ ਪੱਕੀ ਰੁਟੀਨ ਹੈ। ਮਹਾਰਾਜ ਜੀ ਦੀ ਕਿਰਪਾ ਨਾਲ ਲਾਈਵ ਹੋਵੇ ਨਾ ਹੋਵੇ, ਪਰ ਬੁੱਧ ਵੀਰਵਾਰ ਆਪਾਂ 3 ਤੋਂ 4 ਗੁਰੂ ਜੀ ਦੀ ਕਿਰਪਾ ਨਾਲ ਕੀਰਤਨ ਕਰਨਾ ਹੁੰਦਾ। ਤੇ ਇਹ ਦਿਨਾਂ ਵਿੱਚ ਥੋੜਾ ਸਮਾਂ ਵੀ ਮਿਲ ਜਾਂਦਾ, ਜ਼ਿਆਦਾ ਬੈਠਣ ਦਾ ਸੰਗਤ ਦੇ ਨਾਲ ਪਰਿਵਾਰਕ ਮੈਂਬਰ ਪਹੁੰਚ ਜਾਂਦੇ, ਕਿਉਂਕਿ ਜਿਹੜਾ 27 ਦਾ ਚੁਪਹਿਰਾ ਹੁੰਦਾ ਹੈ, 20 ਦਾ ਸਮਾਗਮ ਹੁੰਦਾ ਕੌਲਸਰ ਸਾਹਿਬ, ਰਸ਼ ਬਹੁਤ ਹੁੰਦਾ ਸੰਗਤ ਦਾ, ਫਿਰ ਇੰਨਾ ਮਿਲਿਆ ਵੀ ਨਹੀਂ ਜਾਂਦਾ। ਬੱਜੂ ਮਾਨ ਤੋਂ ਵੀ ਬੈਠੇ ਨੇ ਗੁਰ, ਤੇ ਇਹ ਅੰਮ੍ਰਿਤਸਰ ਤੋਂ ਵੀ ਆਏ ਨੇ, ਖੰਡ ਵਾਲੇ ਤੋਂ, ਜਿੱਥੋਂ ਜਿੱਥੋਂ ਵੀ ਤੁਸੀਂ ਆਏ, ਇਹ ਸਾਰੇ ਪਰਿਵਾਰਕ ਮੈਂਬਰ ਤੁਸੀਂ ਆਏ ਹੋ। ਬੜੀ ਮਨ ਨੂੰ ਖੁਸ਼ੀ ਹੁੰਦੀ। ਗੁਰੂ ਰਾਮਦਾਸ ਤੁਹਾਨੂੰ ਹੋਰ ਵਧਾਉਣ ਤੇ ਤੁਹਾਡੇ ਸਦਕਾ ਸਾਨੂੰ ਵੀ ਬਰਕਤ ਪਾਉਣ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ 11 ਜੂਨ ਭੁੱਲਿਓ ਨਾ ਜੀ, ਜਿਹੜੇ ਘਰਾਂ 'ਚ ਬਹਿ ਕੇ ਵੀ ਸੁਣਦੇ ਹੋ। 11 ਜੂਨ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਭਾਗਾਂ ਭਰੀ ਰਹਿਣ ਸਬਾਈ, ਜੋ ਰਹਿਣ ਸਬਾਈ ਸਮਾਗਮ ਰੱਖਿਆ ਰਾਤੀ 10 ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ। ਵਹੀਰਾਂ ਘੱਤ ਕੇ ਪਰਿਵਾਰਾਂ ਸਮੇਤ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ, ਕਿਉਂਕਿ ਵੱਡਾ ਸਥਾਨ, ਉਸ ਸਥਾਨ ਤੇ 6ਵੇਂ ਪਾਤਸ਼ਾਹ ਦੇ ਚਰਨ ਵੀ ਪਏ, ਬੀਬੀ ਕੌਲਾਂ ਜੀ ਦੇ ਚਰਨ ਵੀ ਪਏ, ਬਾਬਾ ਅਟਲ ਰਾਏ ਸਾਹਿਬ ਵੀ ਉੱਥੇ ਖੇਡਦੇ ਰਹੇ, ਬਾਬਾ ਬੁੱਢਾ ਸਾਹਿਬ ਜੀ ਦੇ ਵੀ ਉੱਥੇ ਚਰਨ ਪਏ ਨੇ, ਔਰ ਜਾਰਾ ਘਰੇ ਪ੍ਰਤੱਖ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਉੱਥੇ ਬੈਠੇ ਨੇ। ਤੇ ਜਦੋਂ ਸ਼ਰਧਾ ਤੇ ਭਾਵਨਾ ਦੇ ਨਾਲ ਆ ਕੇ ਝੁਕਦੇ ਹੋ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਪੁੱਠੀਆਂ ਰੇਖਾਵਾਂ ਦੇ ਉੱਤੇ ਵੀ ਸਿੱਧੀਆਂ ਲੀਕਾਂ ਪਾਈ ਜਾਂਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਬਾਹਰ ਵਾਲਿਆਂ ਨੂੰ ਮੈਂ ਬੇਨਤੀ ਕਰਦਾ, ਕੋਈ ਅਚਾਨਕ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਵੇ ਨਾ, ਫੰਕਸ਼ਨ ਰੱਖ ਲਿੱਤਾ ਜਾਵੇ ਰਿਸ਼ਤੇਦਾਰੀ ਵਿੱਚ, ਅਸੀਂ ਮਹਿੰਗੀਆਂ ਟਿਕਟਾਂ ਲੈ ਕੇ ਵੀ ਜਾਂਦੇ, ਨਾਰਾਜ਼ ਨਾ ਹੋ ਜਿਓ। ਜਹਾਜ਼ ਦੀਆਂ ਟਿਕਟਾਂ ਵੀ ਲਵਾਂਗੇ, ਟ੍ਰੇਨ ਦੀਆਂ ਵੀ ਲਵਾਂਗੇ, ਜਿਵੇਂ ਪਹੁੰਚਣਾ ਬਸ ਪਹੁੰਚਣਾ ਹੈ, ਕਿ ਮੇਰਾ ਰਿਸ਼ਤੇਦਾਰ ਨੇੜੇ ਦਾ ਕਿਤੇ ਨਾਰਾਜ਼ ਨਾ ਹੋ ਜੇ। ਤੇ ਇਹ 11 ਜੂਨ ਵੀ ਜਿਨ੍ਹਾਂ ਨਾਲ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਜੁੜੀਆਂ ਨੇ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਰਾਮਦਾਸ ਨਾਲ, ਉਹਨਾਂ ਦੇ ਅਸਥਾਨ ਦੇ ਉੱਤੇ ਪ੍ਰੋਗਰਾਮ ਹੈ। ਤੇ ਇਹ ਮੇਰੀ ਬੇਨਤੀ ਹੈ, ਰਿਸ਼ਤੇਦਾਰੀ ਨੂੰ ਵਧਾਉਣਾ, ਘਟਾਉਣਾ ਨਹੀਂ। ਟਿਕਟਾਂ ਵਗੈਰਾ ਹੁਣੇ ਬੁੱਕ ਕਰਾ ਲਓ, ਮਹਿੰਗੀਆਂ ਮਿਲਣ ਤਾਂ ਵੀ ਕਰਾ ਲਓ, ਸਸਤੀਆਂ ਮਿਲਣ ਤਾਂ ਵੀ ਕਰਾ ਲਓ। ਟ੍ਰੇਨ ਤੇ ਆਇਆ ਜਾਂਦਾ, ਜਹਾਜ਼ ਤੇ ਆਇਆ ਜਾਂਦਾ, ਬੱਸ ਤੇ ਆਇਆ ਜਾਂਦਾ, ਜਿਵੇਂ ਵੀ ਆਇਆ ਜਾਂਦਾ। 11 ਜੂਨ ਕਿਸੇ ਨੇ ਵੀ ਮਿਸ ਨਹੀਂ ਕਰਨੀ, ਕਿਉਂਕਿ ਪ੍ਰਤੱਖ ਗੁਰੂ ਹਰਗੋਬਿੰਦ ਪਾਤਸ਼ਾਹ, ਕਿਉਂਕਿ ਰਹਿਣ ਸਬਾਈ ਵਿੱਚ ਇਉਂ ਪ੍ਰਤੀਤ ਹੁੰਦਾ ਜਿਵੇਂ ਚੁਪਹਿਰੇ 'ਚ ਬਾਬਾ ਦੀਪ ਸਿੰਘ ਬਹਿੰਦੇ ਆ ਨਾ, ਪੁੱਠੀਆਂ ਰੇਖਾਵਾਂ ਸਿੱਧੀਆਂ ਕਰਦੇ, ਰਹਿਣ ਸਬਾਈ 'ਚ ਵੀ ਇਦਾਂ ਹੀ ਸਤਿਗੁਰੂ ਬਹਿੰਦੇ ਨੇ। ਜਿਹੜਾ ਜਿਹੜੀ ਅਰਦਾਸ ਕਰਦਾ ਪਿਤਾ ਜੀ ਪੂਰੀ ਕਰੀ ਜਾਂਦੇ, ਰੇਖ ਦੇ ਵਿੱਚ ਮੇਖ ਮਾਰੀ ਜਾਂਦੇ ਨੇ। ਕਈ ਮੈਨੂੰ ਮਿਲਦੇ ਵੀ ਸਾਡਾ ਵੀਜ਼ਾ ਨਹੀਂ ਸੀ ਲੱਗਦਾ, ਪਿਤਾ ਜੀ ਦੀ ਕਿਰਪਾ ਨਾਲ ਅਸੀਂ ਰਹਿਣ ਸਬਾਈ 'ਚ ਹਾਜ਼ਰੀ ਭਰੀ, ਉਹ ਕਿਰਪਾ ਹੋ ਗਈ। ਕੋਈ ਕਹਿੰਦਾ ਮੇਰਾ ਕਸ਼ਟ ਸੀ, ਉਹਦੇ ਵੱਲੋਂ ਮੋੜਾ ਪੈਣਾ ਸ਼ੁਰੂ ਹੋ ਗਿਆ। ਬਸ ਪਿਤਾ ਜੀ ਪ੍ਰਤੱਖ ਵਰਤਦੇ ਨੇ, ਇਸ ਕਰਕੇ ਕੋਈ ਵੀ ਗੈਰ ਹਾਜ਼ਰੀ ਨਾ ਕਰਿਓ, ਇਹ ਬੇਨਤੀ ਪ੍ਰਵਾਨ। ਆਓ ਸ਼ਬਦ ਪੜ੍ਹੀਏ।
गुरु ग्रंथ साहिब जी दे 968 अंग दे उत्ते दर्ज धन गुरु अर्जन दे पातशाह जी दी सिफत दे विच भट्ट सहबान कह रहे, तखत बैठा अर्जन गुरु सतगुर का खिवै चंदोआ। पिता जी दे दिन जा रहे ने ते सारी संगत पंचम पातशाह जी दीयां वडियाइयां च जुड़े हो जी। सतगुर का खिवै चंदोआ, तखत बैठा अर्जन गुरु सतगुर का खिवै चंदोआ, तखत बैठा अर्जन गुरु सतगुर का खिवै चंदोआ, तखत बैठा अर्जन गुरु, अर्जन गुरु, अर्जन गुरु, अर्जन गुरु, अर्जन सारे अर्जन गुरु, अर्जन गुरु, अर्जन गुरु, अर्जन गुरु, अर्जन गुरु बैठा अर्जन गुरु, अर्जन गुरु बैठा अर्जन गुरु, सतगुर का खिवै चंदोआ, तखत बैठा अर्जन गुरु सतगुर का खिवै चंदोआ, तखत बैठा अर्जन गुरु। गुरु रामदास सारे अख धन बाबा देव सिंह जी। चोरे जाके चौंचुकी, चोरे जाके चौंचुकी, चोरे जाके चौंचुकी, पंचायन आपे होआ, आपी ने आप साजे उन, आपी ने आप साजे उन, पढ़ो आपी ने आप साजे उन, आपे ही हम खलोआ, सतगुर का खिवै चंदोआ, तखत बैठा अर्जन गुरु, बोलो सतगुर का खिवै चंदोआ, तखत बैठा अर्जन गुरु,
आपे पट्टी कलम आपे पट्टी कलम बोलो जी सारे आपे पट्टी कलम आप लिखण हारा आप लिखण हारा सब उम्मत आवड़ जावणी सब उम्मत आवड़ जावणी सब उम्मत आवड़ जावणी आपे ही न माने रोवा सतगुर का खेवे चंदोवा तखत बैठा अर्जन गुरु सतगुर का खेवे चंदोवा तखत बैठा अर्जन गुरु अर्जन गुरु अर्जन गुरु अर्जन गुरु बोलो अर्जन गुरु अर्जन गुरु अर्जन गुरु हो अर्जन गुरु अर्जन गुरु गुरु रामदास सारे धन बाबा दीप सिंह जी हुकमणो ते आथमणो हुकमणो ते आथमणो हुकमणो ते आथमणो चौचकी कियन लोआ जिनी गुरु ना सेवयो जिनी गुरु ना सेवयो मन मुखा पया मोआ सतगुर का खेवे चंदोआ तखत बैठा अर्जन गुरु सारे सतगुर का खेवे चंदोआ तखत बैठा अर्जन गुरु
हजारा वर्णता प्यो दादा पढ़ता त्यों कुल दीपक अजरावर नता तखत बखत ले मन्या शब्द सुरत वपार सपता गुरबाणी भंडार पर कीर्तन कथा रहे रंग रता तुन अनहद निजर चरै पूरन प्रेम अम्यो रस मता साध संगत है गुर सभा रतन पदारथ वणज सखता सच निशान दीवान सच सच तान सच मान महता अब चल राज हुआ सण खता सतगुर का कीवे चंदोआ सस जोत उदोत लंग परम जोत परमेश्वर प्यारा जगमग जोत निरंतरी जग जीवन जग जय जयकारा नमस्कार संसार विच आदि पुरख आदेश उधारा चार वरन शे दर्शना गुरमुख मार्ग सच अचारा नाम दान स्नान दृढ़ गुरमुख पाए भगत निस्तारा गुरु अर्जन सच सिरजनहारा गुरु अर्जन सच सिरजनहारा सतगुर का कीवे चंदोआ अवतार बड़ा जपयो जिने अर्जन दे गुरु फिर संकट जोन गर्भ नायो सतगुर का कीवे चंदोआ तखत बैठा अर्जन गुरु सतगुर का कीवे चंदोआ तखत बैठा अर्जन गुरु सतनाम वाहेगुरु सतनाम वाहेगुरु सतनाम वाहेगुरु सतनाम वाहेगुरु वाहेगुरु वाहेगुरु
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਤਿਗੁਰ ਕਾ ਖੀਵੇ ਚੰਦੋਆ ਅਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖੀਵੇ ਚੰਦੋਆ ਅਖਤ ਬੈਠਾ ਅਰਜਨ ਗੁਰੂ ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਪਰ ਅਨ ਮਥੁਰਾ ਕਛ ਭੇਦ ਨਹੀਂ ਭੇਦ ਨਹੀਂ ਗੁਰ ਅਰਜਨ ਪਰਤਖ ਹਰ ਸਤਿਗੁਰ ਕਾ ਬੋਲੋ ਸਤਿਗੁਰ ਕਾ ਖੀਵੇ ਚੰਦੋਆ ਸਤਿਗੁਰ ਕਾ ਖੀਵੇ ਚੰਦੋਆ ਤਖਤ ਬੈਠਾ ਅਰਜਨ ਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਪਿਆਰ ਨਾਲ ਲੱਖੋ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਇੰਨੇ ਵੱਡੇ ਨੇ, ਬਸ ਤੂੰ ਉਹਨਾਂ ਦੇ ਉੱਤੇ ਭਾਵਨਾ ਬਣਾ ਕੇ ਤੇ ਵੇਖ, ਉਹਨਾਂ ਦੇ ਉੱਤੇ ਸ਼ਰਧਾ ਬਣਾ ਕੇ ਤੇ ਵੇਖ, ਕੱਲੀ ਤੇਰੀ ਝੋਲੀ ਨਹੀਂ ਭਰਨਗੇ, ਤੈਨੂੰ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਣਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤਹਿਸੀਲ ਬਰਨਾਲਾ, ਪਿੰਡ ਫਫੜੇ ਭਾਈ ਕੇ, ਸਖੀ ਸਰਵਰਾਂ ਨੂੰ ਮੰਨਣ ਵਾਲਾ,
ਖੁੰਡੀ ਹੱਥ ਵਿੱਚ ਰੱਖਣ ਵਾਲਾ, ਹਰੇ ਕੱਪੜੇ ਪਾਉਣ ਵਾਲਾ, ਨਗਾਹੇ ਪੀਰ ਦੇ ਸਥਾਨ ਤੇ ਧੌਂਕਲ ਦੀ ਯਾਤਰਾ ਕਰਨ ਵਾਲਾ, ਨਾਮ ਬੈਲੋ। ਪਹਿਲਾ ਜੀਵਨ ਇਹੋ ਜਿਹਾ ਹੈ, ਅਜੇ ਪਿਤਾ ਜੀ ਦਾ ਮਿਲਾਪ ਨਹੀਂ ਹੋਇਆ। ਮਲਵਈ ਸਿੱਖ ਸੰਗਤਾਂ ਦੇ ਨਾਲ ਨਾ ਮੇਲ ਹੋ ਗਿਆ, ਜੁੜੇ ਪਏ ਸੀ, ਰੰਗੇ ਆਸ਼ਿਕ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ। ਜਦੋਂ ਮੇਲ ਹੋਇਆ, ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ੌਹ ਦੱਸੀ। ਉਹ ਰੰਗਿਆ ਹੀ ਰੰਗ ਲਾਵੇਗਾ ਨਾ। ਜਿਹੜਾ ਕੋਈ ਜਗਦਾ ਹੋਇਆ ਦੀਵਾ ਉਹ ਹੀ ਬੁਝਿਆਂ ਨੂੰ ਜਗਾਏਗਾ ਨਾ। ਜਿਹੜਾ ਆਪ ਬੁਝਿਆ ਪਿਆ ਉਹ ਕਿਹਨੂੰ ਜਗਾਏਗਾ? ਹਾਂਜੀ, ਸੱਚੀ ਗੱਲ ਏ, ਜੁੜਿਆ ਹੀ ਜੋੜੇਗਾ। ਜਿਹਦੀ ਕਮਾਈ ਏ, ਜਦੋਂ ਉਹਦੇ ਬਚਨ ਕੋਈ ਸੁਣਦਾ ਹੈ ਨਾ, ਟੁੱਟੀਆਂ ਰੂਹਾਂ ਨੂੰ ਵੀ ਅੰਦਰ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਟੁੱਟੇ ਵੀ ਜੁੜਨ ਲੱਗ ਪੈਂਦੇ ਨੇ, ਕਲਪੇ ਵੀ ਠਰਨ ਲੱਗ ਪੈਂਦੇ ਨੇ ਜਦੋਂ ਕਮਾਈ ਵਾਲਿਆਂ ਦੇ ਬੋਲ ਕੋਈ ਸੁਣਦਾ। ਦਿਲ ਕਰਦਾ ਬਸ ਜਦੋਂ ਇਹ ਬੋਲਣ ਵੇਖਦੇ ਹੀ ਜਾਈਏ, ਅੱਖਾਂ ਬਸ ਚਿਹਰੇ ਤੋਂ ਇੱਧਰ ਉੱਧਰ ਨਾ ਕਰੀਏ। ਅਸਲ 'ਚ ਬੰਦਾ ਨਹੀਂ ਬੋਲ ਰਿਹਾ, ਉਹਦੀ ਕਮਾਈ ਪ੍ਰਭਾਵਿਤ ਕਰਦਾ ਹੀ ਉਹਦਾ ਪ੍ਰੈਕਟੀਕਲ ਜੀਵਨ ਖਿੱਚ ਪਾਉਂਦਾ। ਉਹਦੀ ਜਿਹੜੀ ਕਮਾਈ ਦੀ ਚੁੰਬਕ ਹੈ ਨਾ, ਉਹ ਖਿੱਚ ਕੇ ਲਿਆਉਂਦੀ ਹੈ ਕਮਾਈ ਦੀ ਚੁੰਬਕ। ਹੁਣ ਮਲਵਈ ਸਿੱਖ ਸੰਗਤਾਂ ਦੀ ਕਮਾਈ ਬੜੀ, ਉਹਨਾਂ ਦੀ ਕਮਾਈ ਦੀ ਚੁੰਬਕ ਨੇ ਖਿੱਚ ਲਿਆ ਬੈਲੋ ਨੂੰ। ਸ਼ੌਹ ਦੱਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ, ਤੇ ਸ਼ੌਹ ਸੁਣ ਕੇ ਨਾ ਬੈਲੋ ਦੇ ਅੰਦਰ ਰੰਗ ਲੱਗ ਗਿਆ। ਕਹਿੰਦਾ ਮੈਂ ਵੀ ਪੰਚਮ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ। ਪਰ ਸੀ ਮੁਖੀ, ਜੇ ਮੈਂ ਗਿਆ ਚੇਲੇ ਕੀ ਕਹਿਣਗੇ, ਤੇ ਜੇ ਮੈਂ ਕਿਤੇ ਚਲਾ ਗਿਆ ਇਹ ਨਾ ਹੋਵੇ ਪੀਰ ਮੇਰੇ ਕੋਲੋਂ ਨਾਰਾਜ਼ ਹੋ ਜੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਰਾਂ ਕੀ, ਜਾਣਾ ਹੈ। ਮਨ ਤੇ ਹੁਣ ਬਣਾ ਲਿਆ ਪੱਕਾ, ਮਨ ਲੱਗ ਗਿਆ ਬੇਪਰਵਾਹ ਦੇ ਨਾਲ, ਸ਼ਿਰ ਸ਼ਾਹਾਂ ਦੇ ਸ਼ਾਹ ਦੇ ਨਮਣ ਲੱਗ ਗਿਆ। ਮਨ ਜਾਣਾ ਹੈ, ਪਰ ਪੀਰ ਨਾਰਾਜ਼ ਨਾ ਹੋ ਜੇ, ਉਹ ਡਰ ਲੱਗਣ ਲੱਗ ਪਿਆ। ਲੋਕ ਕੀ ਕਹਿਣਗੇ? ਤੇ ਹੁਣ ਧਿਆਨ ਦੇਣਾ। ਇੱਕ ਦਿਨ ਮਨ ਦੇ ਅੰਦਰ ਫੈਸਲਾ ਪੱਕੇ ਤੌਰ ਤੇ ਲੈ ਲਿਆ, ਪੱਕੇ ਤੌਰ ਤੇ। ਸੁਣਿਓ ਧਿਆਨ ਨਾਲ। ਉਹ ਕਹਿੰਦਾ ਕਿ ਬਣੇਗਾ ਕੀ, ਇਹ ਨਾ ਹੋਵੇ ਪੀਰ ਜੀ ਨਾਰਾਜ਼ ਹੋ ਜਾਣ। ਤੇ ਮਨ ਦੇ ਵਿੱਚ ਪਤਾ ਕੀ ਰੱਖ ਲਿਆ, ਕਹਿੰਦਾ ਹੁਣ ਮੈਂ ਜਾਣਾ ਤੇ ਹੈ। ਰਸਤੇ ਦੇ ਵਿੱਚ ਆਉਂਦਾ ਸਤਲੁਜ ਦਰਿਆ। ਕਹਿੰਦਾ ਮੈਂ ਬੇੜੀ ਦੇ ਵਿੱਚ ਬੈਠਾਂਗਾ, ਦਰਿਆ ਪਾਰ ਕਰਨਾ, ਤੇ ਜੇ ਰਸਤੇ ਵਿੱਚ ਮੈਨੂੰ ਕੋਈ ਪੈ ਗਿਆ ਵਿਗਣ, ਤੇ ਸਮਝਾਂਗਾ ਕਿ ਪੀਰ ਕਹਿ ਰਿਹਾ ਨਹੀਂ ਉੱਧਰ ਜਾਣਾ। ਤੇ ਜੇ ਵਿਗਣ ਨਾ ਪਿਆ ਫਿਰ ਇਹ ਮਨ ਦੇ ਦੇਣਾ। ਮਨ ਦੇ ਅੰਦਰ ਇਹ ਚੀਜ਼ ਰੱਖ ਲਈ। ਹੁਣ ਬਹਿ ਗਿਆ ਜੀ ਬੇੜੀ ਦੇ ਵਿੱਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਬੇੜੀ ਵਿੱਚ ਬੈਠਾ ਨਾ, ਕੋਈ ਵਿਗਣ ਨਹੀਂ ਪਿਆ। ਦਰਿਆ ਪਾਰ ਕੀਤਾ ਤੇ ਸਮਝ ਗਿਆ ਪਰਮੇਸ਼ਰ ਵੱਲੋਂ, ਅੱਲਾ ਵੱਲੋਂ ਇਸ਼ਾਰਾ ਮੈਨੂੰ ਹੋ ਹੀ ਰਿਹਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਜਾ। ਹੁਣ ਧਿਆਨ ਦੇਣਾ, ਬੇੜੀ ਚੋਂ ਉਤਰਿਆ ਤੇ ਬੇੜੀ ਵਿੱਚੋਂ ਉਤਰਦਿਆਂ ਹੀ ਨਾ ਜਿਹੜਾ ਚੋਲਾ ਪਾਇਆ ਸੀ ਨਾ, ਜਿਹੜਾ ਪਹਿਰਾਵਾ ਉਹ ਪਾਇਆ ਸੀ ਸਖੀ ਸਰਵਰਾਂ ਵਾਲਾ, ਨਾਲ ਖੁੰਡੀ ਫੜੀ ਸੀ, ਹੋਰ ਜਿਹੜਾ ਸਮਾਨ ਸੀ ਉਹ ਸਾਰਾ ਸਤਲੁਜ ਦੀ ਭੇਟਾ ਚੜਾ ਦਿੱਤਾ ਕਿ ਹੁਣ ਤੋਂ ਇਹ ਸਰੀਰ ਦੇ ਉੱਤੇ ਬਸ ਉਹੋ ਹੀ ਚੀਜ਼ਾਂ ਪਾਉਣੀਆਂ ਨੇ ਜਿਹੜੀਆਂ ਮੇਰੇ ਗੁਰੂ ਅਰਜਨ ਦੇਵ ਜੀ ਨੂੰ ਚੰਗੀਆਂ ਲੱਗਣਗੀਆਂ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਕੀ ਸਾਰੀਆਂ ਚੀਜ਼ਾਂ ਦਰਿਆ ਦੀ ਭੇਟਾ ਚੜਾ ਦਿੱਤੀਆਂ ਕਿ ਮਹਾਰਾਜ ਹੁਣ ਇਸ ਸਰੀਰ ਦੇ ਉੱਤੇ ਤੇਰੀਆਂ ਨਿਸ਼ਾਨੀਆਂ ਸੋਭਦੀਆਂ ਨੇ। ਜਦੋਂ ਵੀ ਅੰਮ੍ਰਿਤ ਸੰਚਾਰ ਹੁੰਦਾ ਹੈ, ਹੁਣ ਵੀ ਹੋਇਆ, ਤੁਹਾਨੂੰ ਪਤਾ 27 ਤਰੀਕ ਨੂੰ 185 ਪੁਰਾਣੇ ਗੁਰੂ ਦੇ ਜਹਾਜ਼ੇ ਚੜੇ। ਪਿਤਾ ਜੀ ਨੇ ਆਪਣਾ ਤਰਸ ਵਰਤਾਇਆ। ਤੇ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਨਾ, ਤੇ ਪੰਜ ਪਿਆਰੇ ਪਹਿਲੇ ਹੀ ਸੰਗਤ ਨੂੰ ਕਹਿੰਦੇ ਨੇ ਕਿ ਜੇ ਕਿਸੇ ਨੇ ਕੋਈ ਧਾਗਾ ਪਾਇਆ, ਤਵੀਤ ਪਾਇਆ, ਕੋਈ ਮੌਲੀ ਬੱਧੀ ਹੈ, ਕੋਈ ਨਗਾਂ ਵਾਲੀਆਂ ਮੁੰਦਰੀਆਂ, ਸਾਰੀਆਂ ਚੀਜ਼ਾਂ ਜਲਾ ਦਿਓ ਇਹ ਸਰੀਰ ਦੇ ਉੱਤੇ। ਤੇ ਹੁਣ ਤੋਂ ਉਹੀ ਚੀਜ਼ਾਂ ਪਾਉਣੀਆਂ ਨੇ ਜਿਹੜੀਆਂ ਬਾਜਾਂ ਵਾਲੇ ਮਾਈ ਨੂੰ ਚੰਗੀਆਂ ਲੱਗਦੀਆਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਪਿਆਰ ਜੀ। ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਅਸੀਂ ਵੀ ਸੰਗਤ ਕਰਦੇ ਆਂ।
ਸਾਡੇ ਸਰੀਰ ਦੇ ਉੱਤੇ ਵੀ ਬਸ ਉਹੋ ਹੀ ਚੀਜ਼ਾਂ ਹੋਣ ਜਿਹੜੀਆਂ ਮਾਲਕ ਨੂੰ ਚੰਗੀਆਂ ਲੱਗਦੀਆਂ। ਅਸੀਂ ਵੀ ਉਹੋ ਹੀ ਪਹਿਰਾਵੇ ਪਾਉਣੇ ਨੇ ਜਿਹੜੇ ਪਿਤਾ ਜੀ ਨੂੰ ਪਾਉਂਦੇ ਨੇ, ਗੁਰਮਤ ਦੇ ਅਨੁਕੂਲ ਨੇ। ਜਿਹੜੇ ਗੁਰਮਤ ਦੇ ਉਲਟ ਪਹਿਰਾਵੇ ਨੇ, ਗੁਰਮਤ ਦੇ ਉਲਟ ਚੀਜ਼ਾਂ ਨੇ, ਅਸੀਂ ਕਦੀ ਵੀ ਉਹ ਪਾਉਣੀਆਂ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਾਉਣਾ ਸੀ ਤੂੰ ਕੜਾ, ਕੀ ਨਗਾਂ ਦੇ ਨਾਲ ਤੂੰ ਪ੍ਰੀਤੀ ਪਾ ਲਈ। ਹਾਂਜੀ, ਪਾਉਣੀ ਸੀ ਕਿਰਪਾਨ, ਤੂੰ ਕੀ ਧਾਗੇ ਤਵੀਤ ਪਾ ਲੈ। ਗਾਉਣੀ ਸੁਣਨੀ ਸੀ ਗੁਰਬਾਣੀ, ਕੀ ਕੱਚੇ ਗੀਤ ਸੁਣ ਗਾਲੇ। ਗਾਉਣੀ ਸੁਣਨੀ ਤੇ ਗੁਰਬਾਣੀ ਸੀ, ਪਰ ਕੀ ਤੂੰ ਕੱਚੇ ਗੀਤ ਸੁਣ ਗਾਲੇ। ਤੇ ਅੱਗੇ ਪਿਆਰ ਵਾਲਿਆਂ ਨੇ ਲਿਖਿਆ, ਕਹਿੰਦੇ ਸਜਾਉਣੇ ਸੀ ਤੂੰ ਕਕਾਰ, ਕੀ ਹਾਰ ਸ਼ਿੰਗਾਰ ਸਜਾ ਲਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਜਾਉਣੀ ਸੀ ਤੂੰ ਦਸਤਾਰ, ਸਜਾਉਣੀ ਸੀ ਤੂੰ ਦਸਤਾਰ, ਕੀ ਪਟਕੇ ਟੋਪੀ ਪਾ ਲੈ। ਉਹ ਭੋਲਿਆ, ਤੇਰੇ ਸਰੀਰ ਦੇ ਉੱਤੇ ਬਸ ਉਹ ਚੀਜ਼ਾਂ ਸੋਭਣ, ਉਹ ਚੀਜ਼ਾਂ ਬਸ ਤੂੰ ਪਾ ਜਿਹੜੀਆਂ ਮਾਲਕ ਦੇ ਚਰਨਾਂ ਦੇ ਵਿੱਚ ਪ੍ਰਮਾਣ ਨੇ। ਉਹ ਚੀਜ਼ਾਂ ਪਾ ਜਿਨ੍ਹਾਂ ਚੀਜ਼ਾਂ ਨੂੰ ਵੇਖ ਕੇ ਮਾਲਕ ਚੇਤੇ ਵਿੱਚ ਆਵੇ। ਇਹ ਨਾ ਹੋਵੇ ਜਿਨ੍ਹਾਂ ਨੂੰ ਚੇਤੇ ਵੀ ਜਦੋਂ ਤੇਰੇ ਪਹਿਰਾਵੇ ਵੱਲ ਵੇਖਣ, ਉਹਨਾਂ ਨੂੰ ਨਾਮ ਦੀ ਜਗ੍ਹਾ ਤੇ ਕਾਮ ਹੀ ਚੇਤੇ ਆਈ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਉੱਥੇ ਲਿਆਓ ਬਿਰਤੀ। ਇਹ ਸਾਰੀਆਂ ਚੀਜ਼ਾਂ ਨੂੰ ਜਲ ਪ੍ਰਵਾਹ ਕਰਕੇ ਪਹੁੰਚੇ ਅੰਮ੍ਰਿਤਸਰ ਸਾਹਿਬ ਬੈਲੋ ਜੀ। ਹਾਂਜੀ, ਪੰਚਮ ਪਾਤਸ਼ਾਹ ਜੀ ਦੇ ਕੀਤੇ ਦਰਸ਼ਨ ਚਰਨਾਂ ਤੇ ਟਹਿ ਪਏ। ਸਾਰੀ ਗੱਲ ਦੱਸੀ ਮਹਾਰਾਜ, ਇਦਾਂ ਪਿਆਰ ਵਾਲਿਆਂ ਦਾ, ਸੰਗਤਾਂ ਦਾ ਮੇਲ ਹੋਇਆ। ਉਹਨਾਂ ਨੇ ਤੁਹਾਡੀ ਸ਼ੌਹ ਦੱਸੀ, ਤੁਹਾਡੀ ਸ਼ੌਹ ਸੁਣ ਕੇ ਮੈਂ ਤੁਹਾਡੇ ਕੋਲ ਆਇਆ। ਆਪ ਜੀ ਦੀ ਵਡਿਆਈ ਸੁਣੀ ਤੇ ਰਸਤੇ ਦੇ ਵਿੱਚ ਵੀ ਸਾਰੀ ਗੱਲ ਇਦਾਂ ਦੱਸੀ ਮਹਾਰਾਜ ਨੂੰ ਕਿ ਮਹਾਰਾਜ ਮੈਂ ਇਦਾਂ ਆਪਣੇ ਮਨ 'ਚ ਰੱਖੀ ਸੀ ਗੱਲ, ਜੇ ਕੋਈ ਵਿਘਨ ਪਿਆ ਨਹੀਂ ਆਵਾਂਗਾ, ਪਰ ਪਿਆ ਹੀ ਨਹੀਂ ਕੋਈ ਵਿਘਨ। ਸਤਿਗੁਰੂ ਮੈਂ ਆਪ ਜੀ ਦੇ ਦੀਦਾਰ ਕਰਨ ਵਾਸਤੇ ਆਇਆ, ਕਿਰਪਾ ਦਾ ਖਾਤਾ ਖੋਲ ਕੇ ਮੈਂ ਗਰੀਬ ਨੂੰ ਸਿੱਖੀ ਦੀ ਦਾਤ ਦੇ ਦਿਓ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਆਹਾ। ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਚਨ ਪਤਾ ਕੀ ਕੀਤਾ, ਕਹਿੰਦੇ ਬੈਲੋ ਸਿੱਖੀ ਦੀ ਦਾਤ ਮੰਗਦਾ। ਸਿੱਖੀ ਖੜੀ ਏ ਸ਼ਰਧਾ ਦੇ ਉੱਤੇ, ਪ੍ਰੇਮ ਦੇ ਉੱਤੇ, ਭਾਵਨਾ ਦੇ ਉੱਤੇ। ਪਿਆਰਿਆ, ਸ਼ਰਧਾ, ਪ੍ਰੇਮ, ਭਾਵਨਾ ਇਹ ਚੀਜ਼ਾਂ ਰੱਖ ਪਾਏਗਾ। ਸਾਹਿਬ ਜੀ ਤੁਸੀਂ ਸਿਰ ਤੇ ਹੱਥ ਰੱਖਿਓ, ਆਪੇ ਹੀ ਨਿਭਾ ਲੈਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੱਚੀ ਗੱਲ, ਸਿੱਖੀ ਸ਼ਰਧਾ ਦੇ ਉੱਤੇ ਖੜੀ ਜੇ। ਸ਼ਰਧਾ ਹੈ, ਭਾਵਨਾ ਹੈ। ਤੇ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਦੋਂ ਇਹਨਾਂ ਦੇ ਤੁਸੀਂ ਦੀਦਾਰ ਕਰਦੇ ਹੋ ਨਾ, ਫਿਰ ਤੁਹਾਨੂੰ ਇਹ ਆਮ ਗ੍ਰੰਥ ਨਜ਼ਰ ਨਹੀਂ ਆਉਂਦੇ। ਜੇ ਸ਼ਰਧਾ ਹੈ, ਭਾਵਨਾ ਹੈ, ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀਂਦੇ ਜਾਗਦੇ ਬੋਲਦੇ ਗੁਰੂ ਰਾਮਦਾਸ ਨਜ਼ਰ ਆਉਂਦੇ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਜਿਵੇਂ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ ਨਾ, ਵੇਖੋ ਆ ਜਿਹੜੇ ਬੱਚੇ ਸੇਵਾ ਕਰਦੇ ਨੇ ਅਕੈਡਮੀ ਦੇ ਬੱਚੇ, ਮੈਂ ਇਹਨਾਂ ਨੂੰ ਬੇਨਤੀ ਕਰਾਂਗਾ, ਜਾਂ ਜਿਹੜੇ ਪਾਠ ਕਰਦੇ ਨੇ ਇੱਥੇ ਸਹਿਜ ਪਾਠ ਦੀ ਸੇਵਾ ਨਿਭਾਉਂਦੇ, ਇਹ ਉਹੋ ਹੀ ਗੁਰੂ ਗ੍ਰੰਥ ਸਾਹਿਬ ਨੇ ਪਿਆਰਿਓ, ਜਿਨ੍ਹਾਂ ਪਿਤਾ ਪਰਮੇਸ਼ਰ ਦੇ ਦੀਦਾਰ, ਆਹਾ, ਜਿਸ ਗ੍ਰੰਥ ਦੇ ਵਿੱਚੋਂ, ਜਿਸ ਗੁਰੂ ਦੇ ਵਿੱਚੋਂ, ਇਹ ਉਹੋ ਹੀ ਗੁਰੂ ਗ੍ਰੰਥ ਸਾਹਿਬ ਨੇ ਕਿ ਬਾਬਾ ਆਨੰਦ ਸਿੰਘ ਵਰਗਿਆਂ ਨੇ ਇਸੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਦੇ ਦੀਦਾਰ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਥੋੜੀ ਬਦਲ ਗਏ ਨੇ, ਇਹ ਉਹੋ ਹੀ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਕਰੋੜਾਂ ਅਰਬਾਂ ਦੀਆਂ ਝੋਲੀਆਂ ਭਰਦੇ ਨੇ। ਇਹ ਉਹੋ ਹੀ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਹਰਮੰਦਰ ਸਾਹਿਬ ਵੀ ਬੈਠੇ ਹੋਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹੋ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਨਾ। ਉਹ ਭਾਵਨਾ ਦੇ ਨਾਲ ਸੇਵਾ ਕਰਿਓ,
ਸ਼ਰਧਾ ਦੇ ਨਾਲ ਸੇਵਾ ਕਰਿਓ ਤੇ ਜਿਉਂ-ਜਿਉਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਧਾ ਤੇ ਭਾਵਨਾ ਦੇ ਨਾਲ ਸੇਵਾ ਕਰੋਗੇ ਨਾ, ਤਿਉਂ-ਤਿਉਂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਕੇ ਜਨਮਾਂ ਜਨਮਾਂ ਦੇ ਮਾੜੇ ਬੰਧਨ ਕੱਟੀ ਜਾਣਗੇ, ਤੁਹਾਡੀਆਂ ਝੋਲੀਆਂ ਤੇ ਭਰਨਗੇ, ਤੁਹਾਨੂੰ ਝੋਲੀਆਂ ਭਰਨ ਵਾਲਾ ਬਣਾਈ ਜਾਣਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਇਹ ਉਹੋ ਹੀ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਦੇ ਬਾਰੇ ਬਾਬਾ ਨਾਨਕ ਸਿੰਘ ਜੀ ਨੇ ਬਚਨ ਕੀਤਾ ਹੈ। ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦਾ, ਕਹਿੰਦੇ ਕੋਈ ਵਰਕੇ ਕਹਿੰਦਾ, ਕੋਈ ਸ਼ਾਹੀ ਕਹਿੰਦਾ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਹੈ। ਵੇਖੋ ਕਿੱਡੀ ਨਿਮਰਤਾ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਹੈ। ਕਹਿੰਦੇ ਕੋਈ ਮੇਰੀਆਂ ਅੱਖਾਂ ਨਾਲ ਵੇਖੋ ਤਾਂ ਸਹੀ, ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਇੱਕ ਇੱਕ ਅੱਖਰ ਉਹ ਤੇਰੀ ਭਾਵਨਾ ਦੀ ਸਿੱਖੀ ਖੜੀ ਸ਼ਰਧਾ ਦੇ ਉੱਤੇ। ਸ਼ਰਧਾ ਹੈ, ਭਾਵਨਾ ਹੈ ਤੇ ਸਭ ਕੁਝ। ਸ਼ਰਧਾ ਭਾਵਨਾ ਨਹੀਂ ਤੇ ਹੈ ਹੀ ਕੱਖ ਨਹੀਂ। ਤਾਂ ਹੀ ਤੇ ਮਹਾਂਪੁਰਖ ਪੜਾਉਂਦੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਮਹਾਰਾਜ ਜੋ ਮਰਜ਼ੀ ਹੋ ਜੇ, ਮੇਰੇ ਜੀਵਨ ਵਿੱਚੋਂ ਸ਼ਰਧਾ ਭਾਵਨਾ ਸਿਦਕ ਪ੍ਰੇਮ ਆ ਚੀਜ਼ ਨਾ ਨਿਕਲੇ ਕਦੀ ਵੀ। ਮਾਇਆ ਗਈ ਕੁਝ ਖਾਸ ਨਹੀਂ ਗਿਆ, ਸੇਤ ਗਈ ਕੁਝ ਕੁਝ ਗਿਆ। ਮਾਇਆ ਜੇ ਚਲੀ ਗਈ ਨਾ ਟੈਨਸ਼ਨ ਨਾ ਲੈ, ਮਿਹਨਤ ਕਰ। ਮਹਾਰਾਜ ਨੇ ਸਵਾਸ ਦਿੱਤੇ ਨੂੰ ਮਿਹਨਤ ਕਰ, ਨਿਤਨੇਮ ਦਾ ਜਿੰਨੀ ਗਈ 4-5 ਗੁਣਾ ਹੋਰ ਵੱਧ ਕੇ ਆਜੂ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਬਾਬਾ ਨਾਨਕ ਸਿੰਘ ਜੀ ਕਹਿੰਦੇ ਮਾਇਆ ਗਈ ਕੁਝ ਖਾਸ ਨਹੀਂ ਗਿਆ, ਸੇਤ ਗਈ ਕੁਝ ਕੁਝ ਗਿਆ। ਹੁਣ ਸੇਤ ਢਿੱਲੀ ਹੋ ਜੇ ਨਾ, ਨਿਤਨੇਮ ਕਰਨਾ ਵੀ ਔਖਾ ਹੋ ਜਾਂਦਾ, ਬਾਣੀ ਪੜ੍ਹਨੀ ਵੀ ਔਖੀ, ਕੰਮ ਕਾਰ ਕਰਨੇ ਵੀ ਔਖੇ। ਕਹਿੰਦੇ ਮਾਇਆ ਗਈ ਕੁਝ ਖਾਸ ਨਹੀਂ ਗਿਆ, ਸੇਤ ਗਈ ਕੁਝ ਕੁਝ ਗਿਆ। ਪਿਆਰਿਆ ਜੇ ਤੇਰੀ ਗੁਰੂ ਤੋਂ ਸ਼ਰਧਾ ਗਈ ਤੇ ਸਮਝ ਲੈ ਵੀ ਸਭ ਕੁਝ ਹੀ ਗਿਆ। ਇਹ ਸ਼ਰਧਾ ਨਾ ਜਾਵੇ, ਭਾਵਨਾ ਨਾ ਜਾਵੇ। ਗੁਰੂ ਪ੍ਰਤੀ, ਗੁਰੂ ਦੇ ਪਿਆਰੇ ਮਹਾਂਪੁਰਖਾਂ ਪ੍ਰਤੀ, ਬਾਬਾ ਦੀਪ ਸਿੰਘ ਪ੍ਰਤੀ ਕਦੀ ਸ਼ਰਧਾ ਨਾ ਅੰਦਰੋਂ ਨਿਕਲ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਇਹਨਾਂ ਨੇ ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਸਾਰੇ ਬਚਨ ਕਮਾਉਣੇ ਸ਼ੁਰੂ ਕੀਤੇ। ਭਾਈ ਬਹਿਲੋ ਨੇ ਸਿੱਖੀ ਦੀ ਦਾਤ ਲੈ ਲਈ, ਸ਼ਰਧਾ ਭਾਵਨਾ ਨਾਲ ਬਚਨ ਕਮਾਉਂਦੇ। ਤੇ ਇੱਕ ਬਾਈ ਦੀ ਸਰੋਵਰ ਬਣਦੇ ਆ ਹਰਮੰਦਰ ਸਾਹਿਬ ਦਾ, ਤੇ ਇੱਕ ਬਾਈ ਦੀਆਂ ਨਾ ਇੱਟਾਂ ਪੂਰੀਆਂ ਕਰਨ ਦੀ ਸੇਵਾ ਮਾਰਨ ਇਹਨਾਂ ਦੀ ਲਾਈ। ਤੇ ਮਨ ਵਿੱਚ ਪ੍ਰੇਮ ਬੜਾ ਹੈ ਤੇ ਕਿਸੇ ਕੋਲੋਂ ਪੁੱਛਦੇ ਨੇ ਵੀ ਮੇਰਾ ਦਿਲ ਕਰਦਾ ਹੈ ਕਿ ਮੇਰੀਆਂ ਇੱਟਾਂ ਨਾ ਛੋਟੇ ਛੋਟੇ ਆਵੇ ਲਾਲੇ ਸਿੱਖਾਂ ਨੇ ਛੋਟੇ ਛੋਟੇ ਪੱਠੇ ਬਣਾ ਲਏ। ਤੇ ਮੇਰੇ ਮਨ ਦੀ ਭਾਵਨਾ ਹੈ ਕਿ ਇੱਟਾਂ ਲਾਲ ਨਿਕਲਣ ਮੇਰੇ ਪੱਠੇ ਦੀਆਂ। ਤੇ ਕਿਸੇ ਨੇ ਹਾਸੀ ਕਰਤੀ, ਮਜ਼ਾਕ ਕਰਤਾ, ਬਹਿਲੋ ਜੇ ਗਲੀਆਂ ਦਾ ਕੂੜਾ ਇਕੱਠਾ ਕਰਕੇ ਭੱਠੇ ਦੇ ਵਿੱਚ ਪਾਏਗਾ ਨਾ ਤੇ ਇੱਟਾਂ ਲਾਲ ਨਿਕਲਣਗੀਆਂ। ਉਹਨੇ ਤੇ ਕੀਤੀ ਹਾਸੀ, ਮਜ਼ਾਕ ਕੀਤਾ, ਪਰ ਇਹ ਗਲੀਆਂ ਦਾ ਕੂੜਾ ਇਕੱਠਾ ਕਰਨ ਤੁਰ ਪਏ। ਮੈਂ ਗੁਰੂ ਦੀ ਖੁਸ਼ੀ ਲੈਣੀ ਹੈ, ਇੱਟਾਂ ਲਾਲ ਚਾਹੀਦੀਆਂ। ਹੁਣ ਅੰਦਰ ਸ਼ਰਧਾ ਸੀ, ਗਲੀਆਂ ਦਾ ਕੂੜਾ ਇਕੱਠਾ ਕਰ ਕਰਕੇ ਜਦੋਂ ਭੱਠੇ ਵਿੱਚ ਪਾਇਆ, ਜਦੋਂ ਇੱਟਾਂ ਖੋਲੀਆਂ, ਭੱਠਾ ਖੋਲਿਆ, ਇੱਟਾਂ ਸਭ ਤੋਂ ਲਾਲ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਹੱਥ ਦੇ ਵਿੱਚ ਇੱਟ ਫੜੀ, ਬੜੀ ਲਾਲ ਇੱਟ। ਪਰ ਕਹਿੰਦੇ ਆਹ ਕਿਹਦੇ ਪੱਠੇ ਦੀ? ਸੰਗਤਾਂ ਨੇ ਕਿਹਾ ਮਹਾਰਾਜ ਇਹ ਤੇ ਭਾਈ ਬਹਿਲੋ। ਮਹਾਰਾਜ ਕਹਿੰਦੇ ਬੁਲਾਓ। ਜਦੋਂ ਸਾਰੀ ਗੱਲ ਪੁੱਛੀ, ਇਹਨਾਂ ਪਿਆਰ ਵਿੱਚ ਦੱਸਿਆ ਮਹਾਰਾਜ ਇਦਾਂ ਗਲੀਆਂ ਦਾ ਕੂੜਾ ਚੱਕ ਚੱਕ ਕੇ ਮਹਾਰਾਜ ਕੋਲੋਂ ਹੁਣ ਰਿਹਾ ਨਾ ਗਿਆ। ਕਹਿੰਦੇ ਭਾਈ ਬਹਿਲੋ ਤੇਰੀ ਸੇਵਾ ਥਾਂ ਪਈ ਏ, ਛਾਤੀ ਨਾਲ ਲਾਇਆ ਤੇ ਮੁਖੋਂ ਵਰ ਦਿੱਤਾ। ਭਾਈ ਬਹਿਲੋ ਸਭ ਤੋਂ ਪਹਿਲੋਂ ਆਖੋ ਵਾਹਿਗੁਰੂ ਜੀ। ਆਏ ਤੇ ਤੁਸੀਂ ਬੜੀ ਬਾਤ ਵਿੱਚ, ਪਰ ਤੁਹਾਡੀ ਉਪਾਧੀ ਵੱਡੀ ਏ, ਤੁਹਾਡੀ ਕਮਾਈ ਵੱਡੀ, ਤੁਹਾਡੀ ਸ਼ਰਧਾ ਵੱਡੀ ਏ। ਭਾਈ ਬਹਿਲੋ ਸਭ ਤੋਂ ਪਹਿਲੋਂ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬ੍ਰਹਮ ਗਿਆਨ ਦੀ ਦਾਤ ਮਹਾਰਾਜ ਨੇ ਇਹਨਾਂ ਦੀ ਝੋਲੀ ਵਿੱਚ ਪਾਈ ਤੇ ਪਿਆਰਿਓ ਇਹਨਾਂ ਨੂੰ ਹੋਰ ਜੋੜਨ ਵਾਲਾ ਬਣਾ ਦਿੱਤਾ। ਪਹਿਲਾ ਜੀਵਨ ਕੀ ਤੇ ਬਾਅਦ ਵਿੱਚ ਭਾਈ ਬਹਿਲੋ ਸਭ ਤੋਂ ਪਹਿਲੋਂ ਬਣ ਗਏ। ਕਾਰਨ ਕੀ? ਗੁਰੂ ਦੇ ਉੱਤੇ ਸ਼ਰਧਾ ਪੂਰੀ ਬਣਾ ਲਈ, ਗੁਰੂ ਦੇ ਉੱਤੇ ਭਾਵਨਾ ਪੂਰੀ ਬਣਾ ਲਈ। ਬੇੜਾ ਪਾਰ ਕਿੰਨਾ ਦਾ? ਉਹ ਜਿਨ੍ਹਾਂ ਨੇ ਗੁਰੂ ਦੇ ਉੱਤੇ ਭਾਵਨਾ ਬਣਾਈ, ਬੇੜਾ ਪਾਰ ਉਹਨਾਂ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਡੀ ਵੀ ਸਾਰਿਆਂ ਦੀ ਭਾਵਨਾ ਬਣੇ, ਗੁਰੂ ਕਿਰਪਾ ਕਰੇ। ਬੇਨਤੀ ਜਿਵੇਂ ਮੈਂ ਪਹਿਲੇ ਕੀਤੀ, 11 ਜੂਨ ਭੁੱਲਣੀ ਨਹੀਂ।
ਸਾਰੀਆਂ ਸੰਗਤਾਂ ਨੇ ਸਾਰੇ ਕੰਮਕਾਜ ਛੱਡ ਕੇ ਉਸ ਦਿਨ ਪਹੁੰਚਣਾ ਹੀ ਪਹੁੰਚਣਾ 11 ਜੂਨ ਰਹਿਣ ਸਬਾਈ ਦਾ ਸਮਾਗਮ ਹੈ। ਬਾਕੀ ਜੋ ਸੇਵਾਵਾਂ ਦੇ ਕਾਰਜ ਚੱਲ ਰਹੇ ਨੇ, ਸਕੂਲ ਚੱਲ ਰਿਹਾ ਦਾਤਾ ਬੰਦੀ ਛੋੜ ਪਬਲਿਕ ਸਕੂਲ, ਮਨ ਦੀ ਬੜੀ ਰੀਝ ਇਸ ਸਕੂਲ ਵਿੱਚ ਗੁਰਮਤ ਦੀ ਪੜ੍ਹਾਈ ਵੀ, ਦੁਨਿਆਵੀ ਪੜ੍ਹਾਈ ਵੀ। ਇੱਥੋਂ ਦੇ ਵਿਦਿਆਰਥੀ ਜੱਜ ਨਾ ਬਣਨ, ਗੁਰਮੁਖ ਜੱਜ ਬਣਨ। ਨਖੋ ਵਾਹਿਗੁਰੂ ਜੀ। ਕੱਲੇ ਵਕੀਲ ਨਾ ਬਣਨ, ਗੁਰਮੁਖ ਵਕੀਲ ਬਣਨ। ਇਹ ਮਨ ਦੀ ਬੜੀ ਰੀਝ। ਪਲੇ ਪੈਨ ਤੋਂ 10ਵੀਂ ਤੱਕ ਸਕੂਲ ਹੈ, CBSE ਸਕੂਲ। ਤੇ ਇੱਥੇ ਹੀ ਜਿੱਥੇ ਤੁਸੀਂ ਹੁਣ ਚਰਨ ਪਾਏ ਨੇ, ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ। 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਬਾਜ਼ਾਰ 100 ਦੀ, ਇੱਥੇ 30 ਦੀ ਦਿੱਤੀ ਜਾਂਦੀ। ਔਰ ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 113 ਰੁਪਏ 'ਚ। ਜੋ ਤੁਸੀਂ ਕਣਕਾਂ ਦਿੰਦੇ, ਇਹ ਲੋੜਮੰਦਾਂ ਦੀਆਂ ਦਵਾਈਆਂ ਲਈ ਵਰਤਿਆ ਜਾਂਦਾ ਹੈ, ਬੱਚਿਆਂ ਦੀ ਪੜ੍ਹਾਈ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਜਿਹੜੇ ਪਹਿਲੀ ਵਾਰੀ ਆਏ ਵੇਖ ਕੇ ਜਾਇਓ। 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਸਵੇਰੇ 11 ਤੋਂ 4 ਵਜੇ ਤੱਕ। ਤੇ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਉਹ ਗੱਡੀ ਬਣਾਈ ਹੈ। ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਇਸੇ ਜਗ੍ਹਾ ਤੇ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ। ਬੱਚੇ ਕੁਝ ਤੇ ਛੁੱਟੀਆਂ ਤੇ ਗਏ ਨੇ, ਅੱਧੇ ਭੇਜ ਦਿੱਤੇ ਸੀ, ਅੱਧੇ ਰੱਖੇ ਸੀ ਇੱਥੇ। ਫਿਰ ਉਹ ਜਦੋਂ ਆਉਣਗੇ ਬਾਕੀ ਚਲੇ ਜਾਣਗੇ, ਕਿਉਂਕਿ ਸਾਰੀ ਸੇਵਾ ਸੰਭਾਲ ਹੁੰਦੀ ਗੁਰੂ ਸਾਹਿਬ ਜੀ ਦੀ। ਤੇ ਇੱਥੇ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ ਬੱਚਿਆਂ ਦਾ। ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ। ਬੱਚੇ ਪ੍ਰਕਾਸ਼ ਕਰਦੇ, ਬੱਚੇ ਸੇਵਾ ਕਰਦੇ ਪਿਤਾ ਜੀ ਦੀ, ਬੱਚੇ ਭੋਗ ਲਵਾਉਂਦੇ ਨੇ। ਤੇ ਇਹ ਜਦੋਂ ਕੋਈ ਸਮਾਗਮ ਹੋਏ, ਬੱਚੇ ਹੀ ਅਰਦਾਸ ਹੁਕਮਨਾਮਾ ਬੱਚੇ ਲੈਂਦੇ ਨੇ। ਮਨ ਨੂੰ ਬੜੀ ਸ਼ਾਂਤੀ ਮਿਲਦੀ। ਇਹ ਕਣਕਾ ਜੋ ਤੁਸੀਂ ਦਿੰਦੇ, ਆਹ ਕੰਮਾਂ ਲਈ ਵਰਤਿਆ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਿਹਤ ਦਾ ਵੀ ਖਿਆਲ ਰੱਖਿਆ ਗਿਆ, ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ ਵੀ। ਬੱਚੇ ਅਜੋਕੇ ਸਮੇਂ ਦੇ ਹਾਣੀ ਬਣ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਿਸ ਵੀ ਲੱਗਦੀਆਂ ਨੇ। ਤੇ ਨਾਲ ਹੀ ਪਿਆਰਿਓ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਇੱਥੇ ਹੁੰਦੀ ਹੈ। ਇਹ ਕਾਰਜ ਜਿਹੜੇ ਚੱਲ ਰਹੇ ਨੇ, ਬਿਲਕੁਲ ਨਾਲ ਦੂਸਰਾ ਯੂਨਿਟ ਬਾਪੂ ਜੀ ਨੇ ਦਿੱਤਾ, ਜੀ ਦਇਆ ਪ੍ਰਵਾਨ ਪਾਰਕ, ਜਿੱਥੇ ਬਣਨਾ ਹੈ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਇਲਾਜ। ਸਰਾਂ ਬਣਨੀ, ਟੌਪ ਕਲਾਸ ਦੀ ਸਰਾਂ ਬਣੇਗੀ ਮਹਾਰਾਜ ਦੀ ਕਿਰਪਾ ਨਾਲ, ਕਿ ਜਿਹੜੇ ਵੀ ਆਉਣ ਇੱਥੇ ਰੋਕਣ। ਇੱਥੇ ਗੱਡੀਆਂ ਲਾ ਦੇਾਂਗੇ, ਜਿਹੜੇ ਫਿਰ ਇੱਥੋਂ ਦਰਬਾਰ ਸਾਹਿਬ ਦਰਸ਼ਨ ਕਰਨ ਵੀ ਗੱਡੀਆਂ ਲੈ ਜਾਇਆ ਕਰਨਗੀਆਂ, ਵਾਪਸੀ ਵੀ ਇੱਥੇ ਲੈ ਆਇਆ ਕਰਨਗੀਆਂ। 15-20 ਮਿੰਟ ਲੱਗਦੇ ਨੇ ਆਪਣੀ ਗੱਡੀ ਤੇ, ਮੇਰਾ ਖਿਆਲ ਵੱਧ ਤੋਂ ਵੱਧ। ਜੇ ਟ੍ਰੈਫਿਕ ਹੋਵੇ ਅੱਧਾ ਘੰਟਾ ਲਾ ਲਓ, ਕੋਈ ਔਖਾ ਨਹੀਂ ਹੁੰਦਾ ਇੰਨਾ। ਤੇ ਇਹ ਇੱਥੇ ਗੱਡੀਆਂ ਦਾ ਪ੍ਰਬੰਧ ਵੀ ਹੋ ਜਾਏਗਾ। ਨਾਲ ਇੱਥੇ ਗੁਰਦੁਆਰਾ ਸਾਹਿਬ, ਇਹ ਦੂਸਰਾ ਯੂਨਿਟ ਦਿੱਤਾ ਬਾਬਾ ਜੀ ਨੇ। ਤੇ ਅਜੇ ਇਹ ਸੇਵਾਵਾਂ ਸ਼ੁਰੂ ਹੋਈਆਂ ਨੇ, ਤੀਸਰਾ ਯੂਨਿਟ ਬਖਸ਼ ਦਿੱਤਾ ਹੈ। ਕਿਉਂਕਿ ਮੈਂ ਸੱਚ ਕਹਿ ਰਿਹਾ, ਇੱਕ ਗੱਲ ਗੁਰੂ ਪਿਤਾ ਜੀ ਦੀ ਹਜ਼ੂਰੀ 'ਚ ਕਹਿ ਰਿਹਾ। ਮਾਇਆ ਦਾ ਸਿਸਟਮ ਇਹੋ ਜਿਹਾ ਬਣਿਆ ਹੋਇਆ, ਮੰਨ ਲਓ ਜੇ 2 ਲੱਖ ਆਉਂਦਾ ਹੈ ਨਾ, ਤੇ 20 ਲੱਖ ਦੇਣਾ ਹੁੰਦਾ। ਇਹੋ ਜਿਹਾ ਹਿਸਾਬ, ਕਰਜ਼ਾ ਚੜਿਆ ਹੀ ਰਹਿੰਦਾ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਰ ਮੈਨੂੰ ਇੰਨੀ ਟੈਨਸ਼ਨ ਨਹੀਂ ਹੁੰਦੀ। ਟੈਨਸ਼ਨ ਤਾਂ ਬਹੁਤੀ ਨਹੀਂ ਲਈਦੀ, ਕਿਉਂਕਿ ਗੁਰੂ ਦੇ ਕਾਰਜ ਨੇ, ਸੰਗਤ ਦੇ ਕਾਰਜ ਸੰਗਤ ਨੇ ਆਪੇ ਕਰਨੇ। ਉਹ ਕੱਲ ਥੋੜਾ ਜਿਹਾ ਪਿਆ ਮੇਰੇ ਦਿਮਾਗ ਤੇ ਬੋਝ, ਪਰ ਮੈਂ ਅਰਦਾਸ ਕੀਤੀ। ਫਿਰ ਕੱਲ ਫੜੇ ਨੇ ਕਿਸੇ ਕੋਲੋਂ ਉਧਾਰੇ। ਮੈਂ ਕਿਹਾ ਤੁਹਾਨੂੰ 15-20 ਦਿਨਾਂ ਤੱਕ ਮੋੜ ਦੇਾਂਗੇ। ਜਿਨ੍ਹਾਂ ਦੇ ਬਿੱਲ ਦੇਣ ਵਾਲੇ ਜਿਹੜੇ ਕਾਲੇ ਨੇ, ਉਹਨਾਂ ਨੂੰ ਭੁਗਤਾ ਲਈਏ। ਪਰ ਇੱਕ ਚੀਜ਼ ਦਾ ਸਾਨੂੰ ਮਾਣ ਹੈ, ਕਰ ਮੈਂ ਆਪਣੇ ਪਰਸਨਲ ਕੰਮ ਲਈ ਨਹੀਂ ਰਿਹਾ। ਇਹ ਗੁਰੂ ਦੇ ਕਾਰਜਾਂ ਵਾਸਤੇ, ਸੰਗਤਾਂ ਦੇ ਕੰਮਾਂ ਵਾਸਤੇ। ਜੇ ਫੜਨੇ ਵੀ ਪੈਂਦੇ ਨੇ, ਸੰਗਤ ਆਪੇ ਹੱਲਾ ਲਾਵੇ, ਇਹ ਲੱਥ ਵੀ ਜਾਣੇ ਨੇ। ਤੇ ਇਹ ਤੀਸਰਾ ਯੂਨਿਟ ਪਿਤਾ ਜੀ ਨੇ ਦਿੱਤਾ। ਉੱਥੇ ਸਕੂਲ ਨਾਲ ਹਸਪਤਾਲ ਬਣਨਾ। ਬਿਆਨਾ ਦੇ ਚੁੱਕੇ, ਰਜਿਸਟਰੀ ਅਜੇ ਦਸੰਬਰ ਤੱਕ ਹੋਣੀ। 2-4 ਮਹੀਨੇ ਹੋਰ ਗਾਂ ਵੀ ਲੈ ਜਾਾਂਗੇ ਉਹਨਾਂ ਨੂੰ। ਤੇ 2500 ਰੁਪਏ ਇੱਕ ਗੱਜ ਦੀ ਸੇਵਾ। 2 ਚੀਜ਼ਾਂ ਨੂੰ ਲੈ ਕੇ ਚੱਲਣਾ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੁਣ ਟੌਪ ਕਲਾਸ, ਫਿਰ ਤੁਹਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਸ ਕਰਕੇ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਸਾਰੇ ਪਰਿਵਾਰਕ ਮੈਂਬਰ ਸਾਥ ਦਿਓ। 2-2, 5-5 ਗੱਜ ਦੀ ਜਿੱਥੇ ਸੇਵਾ ਕਰਨੀ ਹੈ ਨਾ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਆ ਰਹੇ ਨੇ, ਅਕਾਊਂਟ ਡਿਟੇਲਸ ਵੀ ਆ ਰਹੀਆਂ ਨੇ ਤੁਹਾਡੇ। ਪੱਕੇ ਇਹ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਮਾਇਆ ਸੀ ਟਰਸਟ ਨੂੰ ਭੇਜਣੀ। ਜਿਹੜਾ ਮੈਂ ਕਹਿੰਦਾ ਨਾ 113 ਯੂਨਿਟ, ਡਬਲ ਟ੍ਰਿਪਲ ਕੰਮ ਹੋ ਜਾਏਗਾ ਜੇ ਤੁਸੀਂ ਸਾਥ ਦਿਓਗੇ। ਜਦੋਂ ਕੋਈ ਇਹੋ ਜਿਹਾ ਉਪਰਾਲਾ ਕਰੇ ਨਾ, ਨਾਲ ਡਟ ਪਿਆ ਕਰੋ। ਕਿਉਂਕਿ
ਆਉਣ ਵਾਲੇ ਸਮਿਆਂ ਦੇ ਵਿੱਚ ਇਹੋ ਹੀ ਚੀਜ਼ਾਂ ਦੇ ਵਿੱਚ ਸਾਡੇ ਬੱਚਿਆਂ ਨੇ, ਸਾਡੇ ਮੈਂਬਰਾਂ ਨੇ ਲਾਭ ਲੈਣਾ ਹੈ ਮਹਾਰਾਜ ਦੀ ਕਿਰਪਾ ਨਾਲ। ਕੋਈ ਮੇਰਾ ਪਰਸਨਲ ਕੰਮ ਨਹੀਂ, ਸੰਗਤ ਨੇ ਲਾਭ ਲੈਣਾ, ਸੰਗਤ ਨੇ। ਇਸ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣੋ। ਤੇ ਮੇਰੀ ਮਿਹਨਤੀ 100 ਰੁਪਈਆ 500 1000 2000 10000 ਮਹੀਨੇ ਦਾ ਸੀ ਇੰਨਾ ਭੇਜਣਾ ਹੀ ਭੇਜਣਾ, ਜਿਵੇਂ ਤੁਹਾਡੀ ਵਿੱਤ ਹੈ। ਇਹ ਮਿਹਨਤੀ ਪ੍ਰਵਾਨ। ਬਾਕੀ ਤੁਸੀਂ ਸਾਨੂੰ ਸੇਵਾ ਪੇਟੀਐਮ ਗੂਗਲ ਪੇ ਫੋਨ ਪੇ ਵੀ ਕਰ ਸਕਦੇ ਹੋ, ਉਹ ਵੀ ਨੰਬਰ ਚੱਲਦੇ ਆ। ਕਿਤਾਬ ਜਿਨ੍ਹਾਂ ਨੂੰ ਨਵੀਂ ਚਾਹੀਦੀ ਹੋਵੇ ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ ਹੈ। ਜਿਨ੍ਹਾਂ ਨੇ ਮੰਥਲੀ ਡੋਨਰ ਬਣਨਾ ਉਹ ਵੀ, ਹੋਰ ਸੇਵਾਵਾਂ ਦੀ ਜਾਣਕਾਰੀ, ਇਹ ਸਾਰਾ ਕੁਝ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ। ਆਓ ਜੀ ਸਾਰੇ ਨੰਬਰ ਨੋਟ ਕਰਕੇ ਜੋ ਸੰਪਰਕ ਕਰ ਸਕਦੇ ਹੋ। ਬਾਕੀ ਹਰ ਬੁੱਧ ਤੇ ਵੀਰਵਾਰ ਇੱਥੇ ਅਸੀਂ 3 ਤੋਂ 4 ਪ੍ਰੋਗਰਾਮ ਕਰਦੇ ਹਾਂ। ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਇਹ ਸਾਰੇ ਕੰਪਲੈਕਸ ਦੇ ਵਿੱਚ ਆਪਾਂ ਬਹਿ ਜਾਂਦੇ ਹਾਂ ਤੇ ਪਰਿਵਾਰਕ ਮੈਂਬਰ ਕੀਰਤਨ ਕਰਦੇ ਆਂ। ਆ ਜਾਇਆ ਕਰੋ ਜਿਹੜੇ ਪਹੁੰਚ ਸਕਦੇ ਹੋ। ਬੁੱਧ ਤੇ ਵੀਰਵਾਰ ਪੱਕਾ ਦਿਲਾਂ ਤੇ ਨੋਟ ਕਰ ਲਓ। ਬਾਕੀ ਸ਼ਨੀਵਾਰ ਤੇ ਐਤਵਾਰ ਰਾਏਪੁਰ ਦੇ ਕੋਲ ਛੱਤੀਸਗੜ੍ਹ, ਉਸ ਜਗ੍ਹਾ ਛੱਤੀਸਗੜ੍ਹ ਦੇ ਵਿੱਚ ਭਿਲਈ ਇਲਾਕਾ ਹੈ, ਭਿਲਈ ਸਾਡਾ ਸਮਾਗਮ ਹੈ। ਸ਼ਨੀਵਾਰ ਰਾਤ, ਐਤਵਾਰ ਅੰਮ੍ਰਿਤ ਵੇਲਾ, ਐਤਵਾਰ ਦੁਪਹਿਰ ਦਾ ਦੀਵਾਨ, ਐਤਵਾਰ ਰਾਤੀ ਅਸੀਂ ਵਾਪਸ ਆ ਜਾਣਾ ਅੰਮ੍ਰਿਤਸਰ ਸਾਹਿਬ। ਤੇ ਇਹ ਜਿਹੜੇ ਉੱਥੋਂ ਦੇ ਇਲਾਕੇ ਵਾਲੇ ਸੁਣਦੇ ਹੋਣ ਉਹਨਾਂ ਨੂੰ ਬੇਨਤੀ ਹਾਜ਼ਰੀ ਭਰਿਓ। ਰਾਏਪੁਰ ਦੀਆਂ ਸੰਗਤਾਂ, ਹੋਰ ਜਿਹੜੇ ਨੇੜੇ ਨੇੜੇ ਦੇ ਇਲਾਕੇ ਵਾਲੇ ਬੇਮਿੱਤਰਾ ਦੀਆਂ ਸੰਗਤਾਂ ਨੇ, ਹੋਰ ਜਿੱਥੋਂ ਜਿੱਥੋਂ ਤੁਸੀਂ ਪਿਆਰ 'ਚ ਸੁਣਦੇ ਹੋ ਨਾ, ਭਿਲਈ ਪਹੁੰਚ ਜਾਣਾ। ਸ਼ਨੀਵਾਰ ਰਾਤ ਦਾ ਦੀਵਾਨ ਹੈ 8 ਤੋਂ 10, ਐਤਵਾਰ ਅੰਮ੍ਰਿਤ ਵੇਲਾ ਹੈ 5 ਤੋਂ ਲੈ ਕੇ 6:30, ਤੇ ਫਿਰ ਉਸ ਤੋਂ ਬਾਅਦ ਦੁਪਹਿਰ ਦਾ ਦੀਵਾਨ ਹੈ ਭਿਲਈ। ਇਹ ਤਿੰਨੇ ਦੀਵਾਨਾਂ ਵਿੱਚ ਸਭ ਨੇ ਹੁਮ ਹੁਮਾ ਕੇ ਹਾਜ਼ਰੀਆਂ ਭਰਨੀਆਂ। ਆਓ ਪੜੋ ਪੰਕਤੀਆਂ ਕੀਰਤਨ ਦੀ ਸਮਾਪਤੀ ਜੀ। ਸਤਿਗੁਰ ਕਾ ਖੀਵੇ ਚੰਦੋਹਾ, ਤਖਤ ਬੈਠਾ ਅਰਜਨ ਗੁਰੂ। ਸਤਿਗੁਰ ਕਾ ਖੀਵੇ ਚੰਦੋਹਾ, ਤਖਤ ਬੈਠਾ ਅਰਜਨ ਗੁਰੂ। ਅਰਜਨ ਗੁਰੂ, ਅਰਜਨ ਗੁਰੂ, ਸਤਿਗੁਰ ਕਾ ਖੀਵੇ ਚੰਦੋਹਾ, ਤਖਤ ਬੈਠਾ ਅਰਜਨ ਗੁਰੂ। ਸਤਿਗੁਰ ਕਾ ਖੀਵੇ ਚੰਦੋਹਾ, ਤਖਤ ਬੈਠਾ ਅਰਜਨ ਗੁਰੂ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।